ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿ ਸ਼੍ਰੀ ਅਕਾਲ ਸਰੋਤੇ। ਅਕਤੂਬਰ ਦੀ 27 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਮਰਾ ਨਾਰਥਵੁੱਡ ਮੋਟਰਸ ਬਲੇਨ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੋ ਬੇਕਰਸਫੀਲਡ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ, ਉੱਥੇ ਨਗਰ ਕੀਰਤਨ ਸੀ ਪਿਛਲੇ ਵੀਕਐਂਡ ਦੇ ਦੌਰਾਨ, ਕੱਲ ਸੰਡੇ ਨੂੰ। ਤੇ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ ਹੋਈ ਸੀ ਤੇ ਉਹਦੀ ਸਾਰੀ ਦੀ ਸਾਰੀ ਜਿਹੜੀ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣੀ ਵੀ ਹੈਗੀ। ਫੇਸਬੁੱਕ, ਪੰਜਾਬੀ TV USA, ਇਹਨਾਂ ਸਾਰੇ ਜਿਹੜੇ ਸਾਡੇ ਚੈਨਲਸ ਹੈਗੇ ਉਹਨਾਂ ਦੇ ਉੱਤੇ ਤੁਸੀਂ ਸਾਰੇ ਵੀਡੀਓਜ਼ ਦੇਖ ਸਕਦੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਸਾਨੂੰ ਮਿਲੀਆਂ, ਉਹਨਾਂ ਨੇ ਪਿਆਰ ਵੀ ਬਹੁਤ ਦਿੱਤਾ, ਹੱਲਾਸ਼ੇਰੀ ਵੀ ਦਿੱਤੀ। ਬਹੁਤ ਹੀ ਵਧੀਆ ਨਗਰ ਕੀਰਤਨ ਜਿਹੜਾ ਆ ਸੰਪੰਨ ਹੋਇਆ ਤੇ ਬਹੁਤ ਹੀ ਸਾਰੀਆਂ ਹੀ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਰੇਡੀਓ USA ਨੂੰ ਐਪਰੀਸ਼ੀਏਟ ਕੀਤਾ। ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈਗੀ ਆ, ਜਿਹੜੇ ਦੂਰ ਦਰਾਡੇ ਰਹਿੰਦੇ ਆ, ਜਿਹੜੇ ਮਿਸ ਕਰ ਗਏ ਆ, ਨਹੀਂ ਪਹੁੰਚੇ, ਤੁਸੀਂ ਜਿਹੜਾ ਆ ਉੱਥੇ ਜਾ ਕੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸੋਸ਼ਲ ਮੀਡੀਆ ਚੈਨਲਸ ਆ ਉੱਥੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ। ਤੇ ਕੁਝ ਜਿਹੜੀਆਂ ਨਹੀਂ ਪਈਆਂ ਹਜੇ ਪਿਕਚਰਸ ਹੈਗੀਆਂ ਉਹ ਅੱਜ ਪੈ ਜਾਊ। ਇਸ ਤੋਂ ਬਿਨਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੀਦਨੋ ਵਿਖੇ ਵੀ ਕੱਲ ਨਗਰ ਕੀਰਤਨ ਸੀ ਤੇ ਉੱਥੇ ਵੀ ਪੰਜਾਬੀ ਰੇਡੀਓ USA ਦੀ ਟੀਮ, ਸਾਡੀ ਪ੍ਰਵੀਨ ਸ਼ਰਮਾ ਜੀ ਉੱਥੇ ਪਹੁੰਚੇ ਹੋਏ ਸੀ, ਵੀ ਕਾਫੀ ਜ਼ਿਆਦਾ ਜਿਹੜੀ ਕਵਰੇਜ ਉਹਦੀ ਕੀਤੀ ਤੇ ਉਹ ਸਾਰੀਆਂ ਵੀਡੀਓਜ਼ ਉਹ ਪੰਜਾਬੀ ਰੇਡੀਓ US ਫੇਸਬੁੱਕ, YouTube ਤੇ ਪੰਜਾਬੀ TV US ਜਿਹੜਾ YouTube ਚੈਨਲ ਆ ਉਹਦੇ ਤੇ ਤੁਸੀਂ ਦੇਖ ਸਕਦੇ ਹੋ। ਜੀ ਬਿਲਕੁਲ। ਸੋ ਆਪ ਸਭ ਨੂੰ ਜਿਹੜਾ ਜੀ ਹੁਣ ਆਪਾਂ ਅਗਲੇ ਨਗਰ ਕੀਰਤਨ ਜੋ ਕਿ ਗੁਰਦੁਆਰਾ ਸਾਹਿਬ ਡੇਰਾ ਬਿਨਾ ਯੂਨੀਵਰਸਿਟੀ ਵਿਖੇ 46ਵਾਂ ਮਹਾਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜੋ ਉੱਥੇ ਹੋ ਗਿਆ। ਤਕਰੀਬਨ ਦੇਖ ਲਓ 30 ਸ਼ਤਾਬਦੀ ਹੋ ਚੱਲੀ ਹੈ ਹਰਜੋਤ ਸਿੰਘ ਜੀ ਉਹ ਨਗਰ ਕੀਰਤਨ ਨੂੰ ਚੱਲਦੇ ਆ। ਸੋ ਸਾਰਿਆਂ ਨੂੰ ਦੂਰੋਂ ਨੇੜਿਓਂ ਉੱਥੇ ਹੁਮਾ ਕੇ ਪਹੁੰਚਣ ਦੇ ਲਈ ਬੇਨਤੀ ਆ। ਸੋ ਉੱਥੇ ਸਵੇਰੇ ਸ਼ਾਮ ਗੁਰਬਾਣੀ ਦੇ ਪ੍ਰਵਾਹ ਸਮਾਗਮ ਜਿਹੜੇ ਆ ਉਹ ਚੱਲ ਰਹੇ ਨੇ। ਸਤੰਬਰ ਮਹੀਨੇ ਤੋਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਜਿਹੜੀਆਂ ਉੱਥੇ ਚੱਲ ਰਹੀਆਂ ਆ। ਸੋ ਆਪ ਸਭ ਨੂੰ ਪਰਿਵਾਰਾਂ ਸਮੇਤ ਉੱਥੇ ਪਹੁੰਚਣ ਦੇ ਲਈ ਬੇਨਤੀ ਆ। ਉੱਥੇ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਸੇਵਾਦਾਰਾਂ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਸੀ ਕੱਲ ਜਿਹੜੇ ਨਗਰ ਕੀਰਤਨ ਦੇ ਵਿੱਚ। ਸਾਰੇ ਜਣਿਆਂ ਨੇ ਕਿਹਾ ਵੀ ਭਾਈ ਇੱਕ ਤਾਂ ਵੈਸੇ ਹੀ ਕਈਆਂ ਨੇ ਬਗੈਰ ਮਤਲਬ ਤੋਂ ਆਈਸ ਵਾਲਾ ਰੌਲਾ ਜਿਹੜਾ ਉਹ ਪਾ ਰੱਖਿਆ ਹੈਗਾ ਹੈ, ਉੱਦਾਂ ਦੀ ਕੋਈ ਚੱਕਰ ਨਹੀਂ ਆ। ਤੁਸੀਂ ਦੇਖੋ ਵੀ 2 ਨਗਰ ਕੀਰਤਨ
ਹੋ ਗਏ ਆ। ਵੈਸੇ ਵੀ ਧਾਰਮਿਕ ਥਾਵਾਂ ਦੇ ਉੱਤੇ ਜਿਹੜੇ ਉਹ ਨਹੀਂ ਜਾਂਦੇ। ਸੋ ਇੱਦਾਂ ਦੀ ਕਿਸੇ ਨੂੰ ਡਰਨ ਵਾਲੀ ਕੋਈ ਜ਼ਰੂਰਤ ਨਹੀਂ ਆ। ਸਾਰੇ ਜਾਣੇ ਹੁੰਮ-ਹੁਮਾ ਕੇ ਪਹੁੰਚੋ ਤੇ ਸੇਵਾ ਦੇ ਵਿੱਚ ਯੋਗਦਾਨ ਜਿਹੜਾ ਉਹ ਪਾਓ। ਸੰਗਤ ਦੇ ਰੂਪ ਦੇ ਵਿੱਚ ਉੱਥੇ ਜਿਹੜੇ ਆ ਉਹ ਤੁਸੀਂ ਪਹੁੰਚੋ। ਪਰਿਵਾਰਾਂ ਸਮੇਤ ਜਿਹੜਾ ਉੱਥੇ ਵੱਧ ਤੋਂ ਵੱਧ ਜਿਹੜੇ ਉਹ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਕੀਤੀ ਜਿਹੜੀ ਉਹ ਜਾਂਦੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਆ ਉੱਥੇ ਹੋਈਆਂ। ਹਰਜੋਤ ਸਿੰਘ ਜੀ ਉੱਥੇ ਕਿਉਂਕਿ ਬੇਕਰਸਫੀਲਡ ਇਲਾਕਾ ਟਰੱਕਿੰਗ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੈ। ਸੋ ਟਰੱਕਿੰਗ ਦੀਆਂ ਵੀ ਬਹੁਤ ਗੱਲਾਂ ਜਿਹੜੀਆਂ ਆ ਉੱਥੇ ਜਿਹੜੀਆਂ ਹੋਈਆਂ। ਸੋ ਬਹੁਤ ਸਾਰੇ ਲੋਕਾਂ ਦਾ ਇਹੀ ਆ ਵੀ ਭਾਈ ਇਹ ਵਕਤ ਆ ਵੀ ਬੜਾ ਸੰਭਲ ਕੇ ਚੱਲਣ ਦਾ ਜਿਹੜਾ ਵਕਤ ਆ ਉਹ ਚੱਲ ਰਿਹਾ ਆ। ਸੋ ਮੌਕਾ ਨਾ ਦਿਓ ਦੂਜਿਆਂ ਨੂੰ ਵੀ ਉਹ ਤੁਹਾਡੀਆਂ ਜਿਹੜੀਆਂ ਗਲਤੀਆਂ ਜਿਹੜੀਆਂ ਕੱਢ ਸਕਣ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜਿੱਥੇ ਵੀ ਕੋਈ ਕੋਈ ਸਕੋਪ ਦੇ ਅੰਡਰ ਹੁੰਦਾ, ਖੁਰਦਬੀਨ ਦੇ ਜਦੋਂ ਅੰਡਰ ਹੁੰਦਾ ਆ ਤਾਂ ਉਹਨਾਂ ਦੀ ਛੋਟੀ ਜਿਹੀ ਵੀ ਕੋਈ ਗਲਤੀ ਜਿਹੜੀ ਉਹ ਬਹੁਤ ਵਧਾ ਚੜਾ ਕੇ ਜਿਹੜੀ ਉਹ ਪੇਸ਼ ਹੋ ਜਾਂਦੀ ਆ। ਸੋ ਉੱਦਾਂ ਦਾ ਮੌਕਾ ਨਾ ਮਿਲੇ। ਸੋ ਸਾਰੇ ਹੀ ਜਿਹੜੇ ਨੌਜਵਾਨ ਵੀਰ ਤੋਂ ਜਿਹੜੇ ਲੰਮੇ ਐਕਸਪੀਰੀਅੰਸ ਵਾਲੇ ਜਿਹੜੇ ਟਰੱਕਰ ਆ ਰਹੇ ਆ ਉਹਨਾਂ ਦਾ ਵੀ ਜਿਹੜਾ ਇਹੀ ਇਸ ਚੀਜ਼ ਦੇ ਵਿੱਚ ਮੰਨਣਾ ਜਿਹੜਾ ਉਹ ਸੀਗਾ। ਸੋ ਇਹ ਟਰੱਕਰਸ ਨੇ ਜਿਹੜੀ ਉੱਥੇ ਜ਼ਰੂਰ ਇੱਦਾਂ ਦੀ ਜਿਹੜੀ ਨਾਲ ਦੇ ਨਾਲ ਗੱਲਾਂ ਬਾਤਾਂ ਵੀ ਉੱਥੇ ਕੀਤੀਆਂ ਹੈਗੀਆਂ ਜੀ। ਜੀ ਬਿਲਕੁਲ। ਤੇ ਸਾਰੇ ਹੀ ਜਿੰਨੇ ਸਰੋਤੇ ਹੈਗੇ ਆ ਯੁਵਾ ਸਿਟੀ ਨਗਰ ਕੀਰਤਨ ਸਾਡੀ ਟੀਮ ਨੇ ਵੀਰਵਾਰ ਨੂੰ ਪਹੁੰਚ ਜਾਣਾ ਉੱਥੇ। ਵੀਰ, ਸ਼ੁੱਕਰ, ਸ਼ਨੀਚਰ, ਐਤਵਾਰ ਬੇਨਤੀ ਆ ਜਿੰਨੇ ਵੀ ਉੱਥੇ ਗਏ ਆ ਮਿਲ ਕੇ ਜ਼ਰੂਰ ਜਾਇਓ ਉੱਥੇ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਥੇ ਹੀ ਬੂਥ ਲੱਗਣਾ ਜਿੱਥੇ ਹਮੇਸ਼ਾ ਲੱਗਦਾ ਹੁੰਦਾ। ਤੇ ਤੁਸੀਂ ਜਿੱਥੇ ਸੇਵਾ ਕਰਦੇ ਨੇ ਜੋੜਿਆਂ ਦੀ ਜਾਂ ਜਿੱਥੇ ਸਟਰੋਲਰ ਹੁੰਦੇ ਬਿਲਕੁਲ ਉਹਦੇ ਸਾਹਮਣੇ, ਜਾਂ ਜਿੱਥੇ ਗੁਰਦੁਆਰਾ ਸਾਹਿਬ ਤੇ ਤੁਸੀਂ ਐਂਟਰ ਕਰਦੇ ਆ ਸਾਹਮਣੇ ਵਾਲੇ ਪਾਸਿਓ ਉਹਦੇ ਖੱਬੇ ਹੱਥ ਜਿਹੜਾ ਬੂਥ ਆ ਉੱਥੇ ਪੰਜਾਬੀ ਰੇਡੀਓ USA ਦਾ ਹੋਏਗਾ। ਸੋ ਸਭ ਨੂੰ ਬੇਨਤੀ ਆ ਵੀ ਹੁਮਾ ਕੇ ਜਿਹੜਾ ਉੱਥੋਂ ਉੱਥੇ ਜਿਹੜਾ ਤੁਸੀਂ ਜ਼ਰੂਰ ਪਹੁੰਚੋ ਜੀ। ਜੀ ਜੀ ਬਿਲਕੁਲ। ਉੱਥੇ ਪੰਜਾਬੀ ਰੇਡੀਓ USA ਤੇ ਤੁਸੀਂ ਜੋ ਇੰਟਰਨੈਟ ਰੇਡੀਓ ਸੈਟਸ ਹੈਗੇ ਆ ਉਹਦੇ ਨਾਲ ਭਾਈ ਜਿਹੜੇ ਅਵਤਾਰ ਸਿੰਘ ਆ ਉਹਨਾਂ ਦੀ ਬੁੱਕ ਵੀ ਜਿਹੜੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ। ਜੀ। ਤੇ ਅੱਜ ਖਬਰਾਂ ਵੱਲ ਚਲੀਏ ਤੇ ਜਾਪਾਨ ਦੇ ਵਿੱਚ ਜਿਹੜੇ ਜਾਪਾਨ ਦੇ ਨਵੇਂ ਪ੍ਰਾਈਮ ਮਿਨਿਸਟਰ ਆ ਉਹ ਉਹਨਾਂ ਦੀ ਗੱਲਬਾਤ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਹੋ ਰਹੀ ਹੈਗੀ ਆ। ਤੇ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀਆਂ ਡੀਲਸ ਆ ਉਹ ਬਣ ਰਹੀਆਂ ਹੈਗੀਆਂ USA ਦੇ ਨਾਲ। ਜਾਪਾਨ ਦੇ ਰਾਜੇ ਹੈਗੇ ਆ ਉਹ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲੇ ਹੈਗੇ ਆ। ਅੱਜ ਕੱਲ ਪ੍ਰੈਜ਼ੀਡੈਂਟ ਟਰੰਪ ਏਸ਼ੀਆ ਦਾ ਜਿਹੜਾ ਟੂਰ ਲਾਉਣ ਗਏ ਹੋਏ ਆ। ਹਾਲਾਂਕਿ ਅਮਰੀਕਾ ਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਪੂਰੀ ਸ਼ਟਡਾਊਨ ਆ। ਟਰੰਪ ਹੋਣੀ ਜਾਪਾਨ ਦੇ ਜਿਹੜੇ ਐਮਪਰਰ ਹੈਗੇ ਆ ਉਹ ਉਹਨਾਂ ਨੂੰ ਮਿਲੇ ਤੇ ਫਸਟ ਫੀਮੇਲ ਪ੍ਰਾਈਮ ਮਿਨਿਸਟਰ ਸਨਾਏ ਟੈਕੇਚੀ ਉਹਨਾਂ ਨੂੰ ਵੀ ਜਿਹੜਾ ਮਿਲੇ ਹੈਗੇ ਆ। ਇਹ ਉੱਥੇ ਹੀ ਉਹਨਾਂ ਨੇ ਅਨਾਉਂਸ ਕੀਤਾ ਆ ਵੀ US ਤੇ ਚਾਈਨਾ ਦੀ ਜਿਹੜੀ ਨੈਗੋਸ਼ੀਏਸ਼ਨ ਆ ਉਹਦੇ ਚ ਮੇਜਰ ਪ੍ਰੋਗਰੈਸ ਹੋ ਰਹੀ ਹੈਗੀ ਆ। ਤੇ ਕਹਿੰਦੇ ਵੀ ਪੋਟੈਂਸ਼ੀਅਲ ਟ੍ਰੇਡ ਡੀਲ ਜਿਹੜੀ ਹੋ ਸਕਦੀ ਆ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਟੈਨਸ਼ਨ ਬਹੁਤ ਜ਼ਿਆਦਾ ਜਿਹੜੀ ਚੱਲ ਰਹੀ ਹੈਗੀ ਆ। ਟਰੰਪ ਹੁਣੀ ਚਾਈਨਾ ਦੇ ਲੀਡਰ ਜੀ ਜਿੰਗਪਿੰਗ ਨੂੰ ਕਹਿੰਦੇ ਪਈ ਇਸ ਹਫ਼ਤੇ ਦੇ ਅਖੀਰ ਤੱਕ ਮਿਲ ਸਕਦੇ ਹੈਗੇ ਆ। ਕਹਿੰਦੇ ਪਈ ਉਹ ਈਵਨ ਟਰੰਪ ਹੁਣਾਂ ਨੇ ਤੇ ਇਹ ਵੀ ਕਹਿਤਾ ਵੀ ਮੈਂ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨੂੰ ਵੀ ਮਿਲਣ ਲਈ ਰੈਡੀ ਹੈਗਾ ਆ। ਤੇ ਇਹਦੇ ਬਾਰੇ ਹਜੇ ਸਕੈਜੂਅਲ ਨਹੀਂ ਪਤਾ ਪਰ ਇਹ ਉਹਨੀ ਸਟੇਟਮੈਂਟ ਜਾਰੀ ਕਰ ਦਿੱਤੀ ਹੈਗੀ ਹੈ। ਜੀ ਬਿਲਕੁਲ। ਟਰੰਪ ਹੁਣਾਂ ਨੇ ਪ੍ਰੈਡਿਕਟ ਕੀਤਾ ਵੀ ਚਾਈਨਾ ਦੇ ਨਾਲ ਸਾਡੀ ਜਿਹੜੀ ਟ੍ਰੇਡ ਡੀਲ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਉਹ ਪੂਰੀ ਹੋ ਜਾਊਗੀ। ਸੋ ਟਰੰਪ ਹੁਣਾਂ ਦੀ ਜਿਹੜੀ ਮੁਲਾਕਾਤ ਆ ਸ਼ੀ ਜਿੰਗਪਿੰਗ ਦੇ ਨਾਲ ਜਲਦ ਜਿਹੜੀ ਉਹ ਹੋ ਸਕਦੀ ਹੈਗੀ ਆ। ਇਸੇ ਹੀ ਸੰਦਰਭ ਦੇ ਵਿੱਚ ਜਿਹੜੀ ਟ੍ਰੇਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਆ ਉਹ ਉਸ ਦੇ ਵਿੱਚ ਟਰੰਪ ਹੁਣਾਂ ਦਾ ਜਿਹੜਾ ਏਸ਼ੀਆ ਦਾ ਜਿਹੜਾ ਟੂਰ ਆ ਉਹ ਵੀਕਐਂਡ ਦੇ ਉੱਤੇ ਸ਼ੁਰੂ ਹੋਇਆ ਸੀ। ਬਿਜ਼ਨਸ ਟਾਈਜ਼ ਦੇ ਉੱਤੇ ਜ਼ਿਆਦਾ ਇਸ ਦੇ ਵਿੱਚ ਫੋਕਸ ਉਹ ਸੀਗੇ। ਤੇ ਜਦ ਜਾਪਾਨ ਦੀ ਰਾਜਧਾਨੀ ਟੋਕੀਓ ਵੱਲ ਨੂੰ ਜਦੋਂ ਜਾ ਰਹੇ ਸੀਗੇ ਜਰਨਲਿਸਟ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਜਿਹੜਾ ਇਹ ਜਿਹੜਾ ਉਹ ਕੀਤਾ ਉਹਨਾਂ ਨੇ ਇਹ ਜਿਹੜਾ ਕਿਹਾ ਪ੍ਰੈਡਿਕਟ ਕੀਤਾ ਵੀ US ਤੇ ਚਾਈਨਾ ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਠੀਕ ਹੋ ਜਾਊਗਾ, ਉਹ ਪੂਰਾ ਹੋ ਜਾਊਗਾ ਜਦੋਂ ਤੱਕ ਉਹ ਵਾਸ਼ਿੰਗਟਨ ਨੂੰ ਵਾਪਸ ਉਹਨਾਂ ਨੇ ਪਰਤਣਾ ਜਿਹੜਾ ਉਹ ਹੈਗਾ ਆ। ਸੋ ਇਹ ਟੋਕੀਓ ਨੂੰ ਜਾਂਦੀ ਫਲਾਈਟ ਦੇ ਵਿੱਚ ਇਹ ਗੱਲਬਾਤ 에ਅਰਫੋਰਸ 1 ਦੇ ਉੱਤੇ ਕਰ ਰਹੇ ਸੀਗੇ। ਇਹਨਾਂ ਦੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, US ਟ੍ਰੇਡ ਰਿਪਰੈਜ਼ੈਂਟੇਟਿਵ ਜੈਮਿਸਨ ਗਰੀਰ, ਇਹ ਸਾਰੇ ਜਾਣੇ ਜਿਹੜੇ ਉਹ
ਮੌਜੂਦ ਸੀਗੇ। ਉਹਨਾਂ ਨੇ ਜਿਹੜੀ ਯੂਐਸ ਤੇ ਜਾਪਾਨ ਦੇ ਦਰਮਿਆਨ ਬਹੁਤ ਹੀ ਵਧੀਆ ਗ੍ਰੇਟ ਫਰੈਂਡਸ਼ਿਪ ਆ, ਉਸ ਦੀ ਗੱਲ ਜਿਹੜੀ ਉਹ ਕੀਤੀ ਸੀ। ਦੇਖ ਲਓ ਹਰਜੋਤ ਸਿੰਘ ਜੀ, ਸਮਾਂ ਕਿੱਦਾਂ ਬਦਲਦਾ ਆ। ਜਾਪਾਨ ਉਹੀ ਮੁਲਕ ਆ ਜਿਸ ਦੇ ਉਲਟ ਵੀ ਲੜੇ ਸੀ। ਪਰਲ ਹਾਰਬਰ ਦੇ ਵਿੱਚ ਹਮਲਾ ਕਰਨ ਵਾਲਾ ਇਹੀ ਉਸ ਟਾਈਮ ਦੇ ਉੱਤੇ ਮੁਲਕ ਸੀਗਾ, ਤੇ ਅੱਜ ਜਾਪਾਨ ਜਿਹੜਾ ਆ ਉਹ ਅਮਰੀਕਾ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਵੀ ਨਾਲ ਦੇ ਨਾਲ ਹੈਗਾ। ਇੱਕ ਥਾਂ ਦੇ ਉੱਤੇ ਜਿੱਥੇ ਰਾਸ਼ਟਰਪਤੀ ਟਰੰਪ ਹੁਣਾਂ ਦਾ ਸਵਾਗਤ ਕਰਨ ਦੇ ਲਈ ਲੋਕ ਉੱਥੇ ਆਏ ਸੀਗੇ, ਤੇ ਰਾਸ਼ਟਰਪਤੀ ਟਰੰਪ ਹੁਣਿਆਂ ਨੇ ਡਾਂਸ ਵੀ ਜਿਹੜਾ ਉੱਥੇ ਨਾਲ ਦੇ ਨਾਲ ਕਰ ਦਿੱਤਾ। ਸੋ ਪ੍ਰੈਜ਼ੀਡੈਂਟ ਟਰੰਪ ਨੂੰ ਜੀ ਆਇਆਂ ਨੂੰ ਜਿਹੜੇ ਜਾਪਾਨ ਦੇ ਐਂਪਰਰ ਆ ਨਾਰੂਹਿਤੋ, ਉਹਨਾਂ ਨੇ ਇੰਪੀਰੀਅਲ ਪੈਲੇਸ ਦੇ ਵਿੱਚ ਉੱਥੇ ਆ ਕੇ ਆਪ ਉਹਨਾਂ ਨੂੰ ਜੀ ਆਇਆਂ ਨੂੰ ਜਿਹੜਾ ਉਹ ਆਖਿਆ ਹੈਗਾ ਆ। ਸੋ ਹੁਣ ਨਜ਼ਰ ਜਿਹੜੀ ਸਾਰਿਆਂ ਦੀ ਅਮਰੀਕਾ ਤੇ ਚਾਈਨਾ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਟਰੰਪ ਤੇ ਸ਼ੀ ਜਿਨਪਿੰਗ ਦੇ ਉੱਤੇ ਚੱਲ ਰਹੀ ਆ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਆਖੀ ਆ ਵੀ ਆਉਂਦੇ ਦਿਨਾਂ ਦੇ ਵਿੱਚ ਵਾਸ਼ਿੰਗਟਨ ਪਹੁੰਚਣ ਤੋਂ ਪਹਿਲਾਂ ਜਿਹੜਾ ਆ ਉਹ ਉੱਥੇ ਇਹਨਾਂ ਦਾ ਸਮਝੌਤਾ ਜਿਹੜਾ ਉਹ ਹੋ ਜਾਊਗਾ। ਇੱਕ ਪੋਸਟ ਇਹ ਵੀ ਜਿਹੜੀ ਉਹ ਚੱਲ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਮਲੇਸ਼ੀਆ ਤੇ ਕੰਬੋਡੀਆ ਦੇ ਦਰਮਿਆਨ ਜਿਹੜਾ ਲੜਾਈ ਸੀਗੀ, ਉਹ ਵੀ ਜਿਹੜੀ ਉਹਨਾਂ ਨੇ ਰੋਕ ਦਿੱਤੀ ਹੈਗੀ ਆ। ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਪੀਸ ਦੀ ਸਮਿਟ ਜਿਹੜੀ ਉਹ ਕਰਾ ਦਿੱਤੀ ਆ, ਪੀਸ ਜਿਹੜੀ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਉਹ ਕਰਾਈ ਆ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਇਸੇ ਦਰਮਿਆਨ ਹਰਜੋਤ ਸਿੰਘ ਜੀ, ਜਿਹੜਾ ਅਮਰੀਕਾ ਦੇ ਇੰਟਰਨਲ ਤੇ ਪਰ ਕਿਉਂਕਿ ਉਹ ਬਾਹਰ ਸੀਗੇ, ਗੱਲ ਉੱਥੇ ਜਿਹੜੀ ਉਹ ਚੱਲੀ ਵਾਈਸ ਪ੍ਰੈਜ਼ੀਡੈਂਸੀ ਦੇ ਬਾਰੇ ਜਦ ਉਹਨਾਂ ਨੂੰ ਪੁੱਛਿਆ ਗਿਆ, ਥਰਡ ਟਰਮ ਦੇ ਬਾਰੇ ਵੀ ਜਦ ਪੁੱਛਿਆ ਗਿਆ, ਤਾਂ ਉਹਨਾਂ ਨੇ ਨਾ ਨਹੀਂ ਕੀਤੀ। ਅਮਰੀਕਾ ਦਾ ਸੰਵਿਧਾਨ ਜਿਹੜਾ ਆ ਅਮੈਂਡਮੈਂਟ ਇਹ ਕਹਿੰਦਾ ਆ ਵੀ ਤੀਜੀ ਟਰਮ ਕਿਸੇ ਵੀ ਰਾਸ਼ਟਰਪਤੀ ਦੀ ਹੋ ਨਹੀਂ ਸਕਦੀ, ਪਰ ਟਰੰਪ ਹੁਣੇ ਰਿਜੈਕਟ ਕਰ ਰਹੇ ਆ। ਵੀਕਐਂਡ ਦੇ ਉੱਤੇ ਸਟੀਵ ਬੈਨਨ ਨੇ ਤਾਂ ਪੱਕਿਆਂ ਕਰ ਦਿੱਤਾ, ਕਹਿੰਦੇ ਵੀ 2028 ਦੇ ਵਿੱਚ ਟਰੰਪ ਆ ਰਿਹਾ ਆ, ਤੁਸੀਂ ਰੋਕ ਕੇ ਦੇਖ ਲਓ, ਜੇ ਰੋਕ ਜਿਹੜਾ ਇੱਕ ਹਿਸਾਬ ਦੇ ਨਾਲ ਹੁੰਦਾ ਆ। ਸੋ ਇੱਕ ਹੋਰ ਕ੍ਰਾਈਸਿਸ ਦੇ ਇੱਕ ਹਿਸਾਬ ਦੇ ਨਾਲ ਥਰਡ ਟਰਮ ਵਾਲਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ, ਰੌਲਾ ਰੱਪਾ ਪੈ ਰਿਹਾ ਆ। ਹੁਣ ਇਹ ਨਹੀਂ ਪਤਾ ਵੀ ਇਹ ਖੇਡਣ ਨੂੰ ਖਿਡੌਣਾ ਫੜਾ ਦਿੰਦੇ ਆ ਡੈਮੋਕ੍ਰੇਟਾਂ ਨੂੰ, ਜਾਂ ਅਸਲ ਦੇ ਵਿੱਚ ਇਹਦੇ ਪਿੱਛੇ ਕੋਈ ਜਿਹੜੀ ਆ ਉਹ ਭਾਵਨਾ ਇਹਨਾਂ ਦੀ ਹੈਗੀ ਆ ਜਾਂ ਨਹੀਂ। ਗੈਵਨ ਨਿਊਸਮ ਤੇ ਹੋਰ ਜਿਹੜੇ ਡੈਮੋਕ੍ਰੇਟ ਆ, ਉਹ ਇਹ ਜ਼ਰੂਰ ਇਸ ਚੀਜ਼ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਹਵਾ ਦਿੰਦੇ ਆ, ਗੱਲ ਜਿਹੜੀ ਉਹ ਚੱਕਦੇ ਆ ਵੀ ਟਰੰਪ ਹੁਣੀ ਕਿਸ ਤਰੀਕੇ ਦੇ ਨਾਲ ਥਰਡ ਟਰਮ ਦੀ ਜਿਹੜੀ ਉਹ ਗੱਲ ਕਰਦੇ ਆ ਕਿ ਹੋਰ ਜਿਹੜੇ ਚੱਲ ਰਹੇ ਮੁੱਦਿਆਂ ਤੋਂ ਇਹਨਾਂ ਸਾਰਿਆਂ ਦਾ ਮਨ ਭਟਕਾ ਕੇ ਇਸ ਦੇ ਉੱਤੇ ਗੱਲ ਕਰਨ, ਇਹ ਇੱਕ ਵੀ ਜਿਹੜੀ ਇਹ ਟੈਕਟਿਕ ਹੋ ਸਕਦੀ ਆ, ਜਾਂ ਜੇ ਸੀਰੀਅਸ ਆ ਫਿਰ ਤਾਂ ਕਾਫੀ ਕੰਮ ਖਰਾਬ ਹੋ ਸਕਦਾ ਆ। ਪਰ ਇਹ ਆ ਵੀ ਉਹਨਾਂ ਨੇ ਕਾਫੀ ਇਸ ਦੇ ਬਾਬਤ ਜਿਹੜਾ ਉਹ ਗੱਲ ਕਰ ਰਹੇ ਆ। ਸੋ ਥਰਡ ਟਰਮ ਦੀ ਚਰਚਾ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਹਰ ਹਫ਼ਤੇ 2 ਹਫ਼ਤੇ ਬਾਅਦ ਇਹ ਜਿਹੜੀ ਉਹ ਛਿੜ ਹੀ ਪੈਂਦੀ ਹੈਗੀ ਆ। ਜੀ, ਬਿਲਕੁਲ। ਇਸ ਤੋਂ ਬਾਅਦ ਜਿਹੜੀਆਂ ਹੋਰ ਖਬਰਾਂ ਵੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਜੇ ਸਾਂਝੀਆਂ ਕਰਦੇ ਜਾਈਏ, ਪਲੱਸ ਯੂਐਸ ਗਵਰਨਮੈਂਟ ਦੀਆਂ, ਬਹੁਤ ਕੁਛ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ। ਜੋ ਸਪੀਕਰ ਹੈਗੇ ਮਾਈਕ ਜੌਨਸਨ, ਉਹਨਾਂ ਨੇ ਇਹ ਕਿਹਾ ਆ ਵੀ ਜੋ ਡੈਮੋਕ੍ਰੇਟਸ ਆ ਉਹ ਨਹੀਂ ਡੀਲ ਬਣ ਦੇ ਰਹੇ ਹੈਗੇ ਗਵਰਨਮੈਂਟ ਫੰਡਿੰਗ ਨੂੰ ਲੈ ਕੇ, ਪਰ ਜਿਹੜੇ ਰਿਪਬਲਿਕਨ ਲਾ ਮੇਕਰਸ ਹੈਗੇ ਆ, ਕਹਿੰਦੇ ਵੀ ਉਹ ਆਪਣੇ ਆਪਣੇ ਡਿਸਟ੍ਰਿਕਟ ਦੇ ਵਿੱਚ ਕ੍ਰਿਟੀਕਲ ਵਰਕ ਜਿਹੜਾ ਆ ਉਹ ਕਰ ਰਹੇ ਹੈਗੇ ਆ। ਕਹਿੰਦੇ ਵੀ ਡੇ ਟੂ ਡੇ ਜਿਹੜਾ ਮੈਟਰ ਆ ਉਸ ਨੂੰ ਅਵੈਲੂਏਟ ਕਰ ਰਹੇ ਹੈਗੇ ਆ। ਕਹਿੰਦੇ ਵੀ ਇਹ ਪਬਲਿਕ ਸਟੰਟ ਇੱਕ ਤਰ੍ਹਾਂ ਦੇ ਨਾਲ ਕਰ ਰਹੇ ਆ, ਪਰ ਜਿਹੜੇ ਰਿਪਬਲਿਕਨਸ ਆ ਉਹ ਮੀਨਿੰਗਫੁਲ ਵਰਕ ਆਫ देयर ਕੈਰੀਅਰਸ ਉਹ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਮੈਂ ਆਪਣੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜਿੱਥੇ ਕੰਮ ਕਰ ਰਿਹਾ ਉਹਨਾਂ ਉੱਥੋਂ ਪੁੱਲ ਨਹੀਂ ਕਰਨਾ ਚਾਹੁੰਦਾ ਹੈਗਾ, ਸੋ ਉੱਥੇ ਉਹ ਕਰ ਰਹੇ ਆ। ਪਰ 에ਅਰ ਟ੍ਰੈਫਿਕ ਕੰਟਰੋਲਰਸ ਨੇ ਨੂੰ ਜਿਹੜੀ ਪਹਿਲੀ ਪੇਮੈਂਟ ਜਾਣੀ ਸੀ ਉਹਨਾਂ ਦੀ ਪੇ ਰੋਲ ਦੀ, ਉਹ ਮਿਸ ਕਰ ਗਏ ਹੈਗੇ ਆ। ਬਹੁਤ ਸਾਰੇ ਜਿਹੜੇ 에ਅਰਪੋਰਟਸ ਆ ਉੱਥੇ 에ਅਰ ਟ੍ਰੈਫਿਕ ਕੰਟਰੋਲਰਸ ਦੀ ਗਿਣਤੀ ਘਟ ਗਈ ਹੈਗੀ ਆ। ਇਹ ਆਪਾਂ ਪਿਛਲੇ ਸਮਿਆਂ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਸਾਂਝੀਆਂ ਕਰਦੇ ਹੈਗੇ ਆ, ਕਰਦੇ ਰਹੇ ਹੈਗੇ ਆ। FFA ਨੇ ਕਿਹਾ ਵੀ ਜਿਹੜੀ ਸਟਾਫਿੰਗ ਪ੍ਰੋਬਲਮ ਆ ਅੱਜ ਜਾਣੀ ਕਿ ਮੰਡੇ ਨੂੰ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਉਹ ਫਲਾਈਟਸ ਨੂੰ ਡਿਲੇ ਕਰ ਰਹੀ ਹੈਗੀ ਆ। ਕਹਿੰਦੇ ਵੀ ਇਹ ਸਹੀ ਈਸਟਰਨ ਸਟੈਂਡਰਡ ਟਾਈਮ ਜੋ ਆ ਉਸ ਤੱਕ ਜਿਹੜਾ ਡਿਲੇ ਆ ਉਹ ਚੱਲਦਾ ਰਹੂਗਾ। ਜੀ। ਤੇ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ ਉਹ ਆਪਣੇ ਮਾਰਕੋ ਰੂਬੀਓ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਇਹ ਬਿਲਕੁਲ ਜਦੋਂ ਜੀ ਜਿਨਪਿੰਗ ਦੀ ਮੀਟਿੰਗ ਕਹਿੰਦੇ ਹੋਣ ਜਾ ਰਹੀ ਆ ਇਸ ਹਫ਼ਤੇ ਦੇ ਐਂਡ ਤੇ, ਉਸ ਤੋਂ ਪਹਿਲਾਂ ਦੀ ਜਿਹੜੀ ਇਹ ਨੈਗੋਸੀਏਸ਼ਨ ਜਾਂ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਚਾਈਨਾ ਹੋਪ ਕਰ ਰਿਹਾ ਵੀ ਯੂਐਸ ਉਹਨਾਂ ਦੇ ਨਾਲ ਕੰਮ ਕਰੂਗਾ ਤੇ ਉਹ ਹਾਈ ਲੈਵਲ ਇੰਟਰੈਕਸ਼ਨ
ਮੀਟਿੰਗ ਜਿਹੜੀ ਆ ਉਸ ਦੀ ਤਿਆਰੀ ਕਰ ਰਹੇ ਹੈਗੇ ਆ ਦੋਨਾਂ ਮੁਲਕਾਂ ਦੇ ਵਿਚਕਾਰ ਜੋ ਹੋਣੀ ਆ। ਫੋਰਨ ਮਿਨਿਸਟਰ ਜੋ ਚਾਈਨਾ ਦੇ ਵਾਂਗ ਜੀ ਉਹਨਾਂ ਨੇ ਫੋਨ ਕਾਲ ਜੋ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨਾਲ ਹੋਈ ਹੈਗੀ ਆ, ਉਹ ਕਨਫਰਮ ਕੀਤਾ ਹੈ। ਸਟੇਟ ਰਨ ਮੀਡੀਆ ਜ਼ਿਨਹੁਆ ਉਹਨਾਂ ਨੇ ਵੀ ਇਸ ਗੱਲਬਾਤ ਨੂੰ ਜਿਹੜਾ ਆ ਕਨਫਰਮ ਕੀਤਾ ਹੈਗਾ। ਜੀ ਜੀ ਅਗਲੀ ਜਿਹੜੀ ਹਜ਼ਰਤ ਸਿੰਘ ਜੀ ਖਬਰ ਕਰਦੇ ਜਾਈਏ, ਨੇਵੀ ਦਾ ਇੱਕ ਹੈਲੀਕਾਪਟਰ ਤੇ ਫਾਈਟਰ ਸਾਊਥ ਚਾਈਨਾ ਸੀ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਏ ਆ। USS ਨਿਮਟਸ ਦੀ ਜਿਹੜੀ ਇਹ ਜਿਹੜਾ ਲੜਾਕੂ ਬੇੜਾ ਆ, ਉਹਦਾ ਜਿਹੜਾ ਹੋਏ ਦੱਸਿਆ ਜਾ ਰਿਹਾ ਆ, ਤੇ ਕਹਿੰਦੇ ਵੀ 에ਅਰਕ੍ਰਾਫਟ ਕੈਰੀਅਰ ਹੁਣ ਵਾਪਸ ਅਮਰੀਕਾ ਨੂੰ ਪਰਤੇਗਾ। ਦੋ ਜਿਹੜੇ ਸੈਪਰੇਟ ਜਿਹੜੇ ਇਨਸੀਡੈਂਟ ਕ੍ਰੈਸ਼ਸ ਜਿਹੜੇ ਹੋਏ ਆ, ਜਿਸ ਦੇ ਵਿੱਚ US ਦਾ ਇੱਕ ਨੇਵੀ ਹੈਲੀਕਾਪਟਰ ਤੇ ਜਿਹੜਾ ਫਾਈਟਰ ਜੈਟ ਆ, ਉਹ ਦੋਨੋਂ ਹੀ ਨਸ਼ਟ ਹੋ ਗਏ। ਕਹਿੰਦੇ ਵੀ 30 ਮਿੰਟਾਂ ਦੇ ਵਕਫੇ ਦੇ ਦਰਮਿਆਨ ਇਹ ਦੋਨੋਂ ਜਿਹੜੇ ਫਾਈਟਰ ਜੈਟ ਤੇ ਹੈਲੀਕਾਪਟਰ ਆ, ਉਹ ਸਾਊਥ ਚਾਈਨਾ ਸੀ ਦੇ ਵਿੱਚ ਕ੍ਰੈਸ਼ ਕਰ ਗਏ ਹੈਗੇ ਆ। ਸੋ FA-18F ਸੁਪਰ ਹਾਰਨੈਟ ਇਹ ਜਿਸ ਟਾਈਮ ਜ਼ੋਨ ਦੇ ਵਿੱਚ ਸੀ, ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ 3:15 ਵਜੇ ਇਹ ਹਾਦਸਾ ਜਿਹੜਾ ਇਸ ਦੇ ਨਾਲ ਕ੍ਰੈਸ਼ ਜਿਹੜਾ ਉਹ ਵਾਪਰਿਆ। ਇੱਕ ਸੀਓਕ ਹੈਲੀਕਾਪਟਰ ਉਸ ਤੋਂ ਅੱਧਾ ਘੰਟਾ ਪਹਿਲਾਂ 2:45 ਵਜੇ ਦੁਪਹਿਰ ਨੂੰ ਸੰਡੇ ਨੂੰ ਉਹ ਜਿਹੜਾ ਹਾਦਸਾਗ੍ਰਸਤ ਜਿਹੜਾ ਹੋ ਗਿਆ। ਸੋ ਕਹਿੰਦੇ ਵੀ ਰੂਟੀਨ ਆਪਰੇਸ਼ਨਸ ਜਿਹੜੇ ਉਹ ਕੰਡਕਟ ਕਰ ਰਹੇ ਸੀਗੇ USS ਜਿਹੜਾ 에ਅਰਕ੍ਰਾਫਟ ਕੈਰੀਅਰ ਨਿਮਟਸ ਆ ਉਸ ਦੇ ਉੱਤੇ, ਜਦ ਇਹ ਕ੍ਰੈਸ਼ ਜਿਹੜੇ ਉਹ ਵਾਪਰੇ ਆ। ਇਹ ਜਿਹੜਾ ਕੈਰੀਅਰ ਸਟ੍ਰਾਈਕ ਗਰੁੱਪ ਆ ਸਾਊਥ ਚਾਈਨਾ ਸੀ ਦੇ ਦਰਮਿਆਨ ਜਿਹੜਾ ਉਹ ਸੀਗਾ ਆਪਣੀ ਡਿਪਲੋਇਮੈਂਟ ਦੀ ਫਾਈਨਲ ਲੈਗ ਦੇ ਵਿੱਚ ਸੀਗਾ। ਵਾਪਸ ਇਹਨਾਂ ਨੇ ਪਰਤਣਾ ਹੀ ਸੀਗਾ US ਵੈਸਟ ਕੋਸਟ ਦੇ ਉੱਤੇ। US ਨੇਵਲ ਇੰਸਟੀਚਿਊਟ ਨਿਊਜ਼ ਜਿਹੜਾ ਉਹ ਦੱਸ ਰਿਹਾ ਸੀਗਾ। ਤੇ US ਪ੍ਰੈਜ਼ੀਡੈਂਟ ਟਰੰਪ ਆ, ਜੋ ਕਿ ਏਸ਼ੀਆ ਦੇ ਦੌਰੇ ਦੇ ਉੱਤੇ ਹੀ ਆ, ਉਸੇ ਦਰਮਿਆਨ ਹੀ ਇਹ ਇਨਸੀਡੈਂਟ ਸਾਊਥ ਚਾਈਨਾ ਸੀ ਦੇ ਵਿੱਚ ਇਹ ਵਾਪਰ ਰਿਹਾ ਆ। ਤੇ ਕਹਿੰਦੇ ਉਹਨਾਂ ਨੂੰ ਦੱਸ ਦਿੱਤਾ ਗਿਆ ਤੇ ਕੋਈ ਫਾਊਲ ਪਲੇ ਸਸਪੈਕਟ ਨਹੀਂ ਹੈਗਾ। ਤੇ ਟਰੰਪ ਹੁਣਾਂ ਨੇ ਰਿਪੋਰਟਰਸ ਨੂੰ ਕਿਹਾ ਸੀਗਾ ਵੀ ਦੇ ਥਿੰਕ ਇਟ ਮਾਈਟ ਬੀ ਬੈਡ ਫਿਊਲ, ਵੀ ਤੇਲ ਜਿਹੜਾ ਕਿਤੇ ਮਾੜਾ ਆ ਉਸ ਦੇ ਵਿੱਚ ਪਾ ਦਿੱਤਾ, ਜਿਸ ਕਰਕੇ ਇਹ ਕ੍ਰੈਸ਼ ਕਰ ਗਿਆ। ਸੋ ਜੇ ਇਹ ਚੀਜ਼ ਵੀ ਵਾਪਰੀ ਆ ਹਰਜੋਤ ਸਿੰਘ ਜੀ, ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਵੀ ਐਡੇ ਟੌਪ ਦੇ ਜਿਹੜੇ ਸਮੁੰਦਰੀ ਬੇੜੇ ਦੇ ਵਿੱਚ ਉਹਨਾਂ ਦੇ ਜਿਹੜੇ 에ਅਰਕ੍ਰਾਫਟ ਕੈਰੀਅਰ ਦੇ ਵਿੱਚ 에ਅਰਕ੍ਰਾਫਟ ਦੇ ਵਿੱਚ ਇਦਾਂ ਦਾ ਤੇਲ ਜਿਹੜਾ ਉਹ ਕਿੱਦਾਂ ਪੈ ਸਕਦਾ ਆ। ਬੀਜਿੰਗ ਜਿਹੜਾ US ਦੀ ਮਿਲਟਰੀ ਪ੍ਰੈਜ਼ੈਂਸ ਦੇ ਉਲਟ ਰਿਹਾ ਸਾਊਥ ਚਾਈਨਾ ਸੀ ਦੇ ਵਿੱਚ, ਤੇ ਉਹ ਅੰਦਰ ਖਾਤੇ ਭਾਵੇਂ ਜਿਹੜਾ ਉਹ ਜ਼ਰੂਰ ਖੁਸ਼ ਹੋ ਰਿਹਾ ਹੋਊਗਾ ਇਹ ਕ੍ਰੈਸ਼ 'ਚ ਜਿਹੜੇ ਉਹ ਹੋਏ ਆ। ਜਦ ਫੋਰਨ ਮਿਨਿਸਟਰ ਚਾਈਨਾ ਦੇ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਵੀ US ਆਪਣੇ ਮਸਲ ਫਲੈਕਸ ਕਰ ਰਿਹਾ ਸੀ ਜਿਹੜੇ ਮਿਲਟਰੀ 에ਅਰਕ੍ਰਾਫਟ ਨੂੰ ਸਾਊਥ ਚਾਈਨਾ ਸੀ ਦੇ ਵਿੱਚ ਬਾਰ-ਬਾਰ ਜਿਹੜਾ ਉਹ ਘੱਲ ਕੇ, ਕਹਿੰਦੇ ਵੀ ਇਹਦੇ ਨਾਲ ਜਿਹੜੀ ਓਰੀਜਨਲ ਪੀਸ ਤੇ ਸਟੇਬਿਲਿਟੀ ਆ ਉਸ ਨੂੰ ਅਮਰੀਕਾ ਸੈਬੋਟਾਜ ਜਿਹੜਾ ਉਹ ਕਰ ਰਿਹਾ ਆ। ਸੋ ਕਹਿੰਦੇ ਵੀ ਜੇ ਅਮਰੀਕਾ ਵਾਲੇ ਕਹਿਣਗੇ, ਰਿਕੁਐਸਟ ਕਰਨਗੇ ਵੀ ਹਿਊਮੈਨੀਟੇਰੀਅਨ ਸੰਬੰਧ ਦੇ ਵਿੱਚ ਜੇ ਉਹਨਾਂ ਨੂੰ ਮਦਦ ਚਾਹੀਦੀ ਹੋਈ ਉੱਥੇ ਉਹਨਾਂ ਨੂੰ ਵਿੱਚੋਂ ਉੱਥੋਂ ਕੱਢਣ ਦੇ ਲਈ ਕ੍ਰੈਸ਼ ਦੇ ਮਲਬੇ ਨੂੰ, ਤਾਂ ਅਸੀਂ ਜਿਹੜੀ ਉਸ ਦੇ ਵਿੱਚ ਮਦਦ ਉਸ ਨੂੰ ਜਿਹੜੀ ਉਹ ਜ਼ਰੂਰ ਕਰਾਂਗੇ। ਸੋ ਮਲੇਸ਼ੀਆ, ਜਾਪਾਨ, ਸਾਊਥ ਕੋਰੀਆ ਇਹ ਸਾਰੇ ਥਾਵਾਂ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਾ ਰਹੇ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਪਹਿਲੀ ਖਬਰ 'ਚ ਵੀ ਦੱਸਿਆ ਵੀ US ਤੇ ਚਾਈਨਾ ਦੇ ਜਿਹੜੇ ਟ੍ਰੇਡ ਨੈਗੋਸ਼ੀਏਟਰਸ ਆ ਉਹ ਆਲਰੇਡੀ ਆਪੋ ਆਪਣੇ ਪੁਆਇੰਟਸ ਲੈ ਕੇ ਗੱਲਬਾਤ ਜਿਹੜੀ ਆ ਉਹ ਕਰਨਗੇ, ਜਿਹਦੇ ਵਿੱਚ ਟੈਰਿਫ, ਸ਼ਿਪਿੰਗ ਫੀਸ, ਫੈਂਟਨਲ ਤੇ ਹੋਰ ਜਿਹੜੇ ਰੇਅਰ ਅਰਥ ਮਿਨਰਲ ਦਾ ਜਿਹੜਾ ਕੰਟਰੋਲ ਆ ਉਹਨਾਂ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਹੋਊਗੀ। ਸੋ ਇਸ ਹਫਤੇ ਦੇ ਅਖੀਰ ਤੱਕ, ਇਸ ਹਫਤੇ ਦੇ ਵਿੱਚ ਸ਼ੀ ਜਿਨਪਿੰਗ ਹੋਣਾ ਦੇ ਨਾਲ ਮੁਲਾਕਾਤ ਜਿਹੜੀ ਟਰੰਪ ਹੋਣਾ ਦੀ ਹੋਣੀ ਆ। ਪਰ ਉਸੇ ਹੀ ਦੌਰਾਨ ਸਾਊਥ ਚਾਈਨਾ ਸੀ ਦੇ ਵਿੱਚ ਇੱਕ ਨੇਵੀ ਦਾ ਹੈਲੀਕਾਪਟਰ ਤੇ ਫਾਈਟਰ ਜੈਟ ਆ ਉਹ ਕ੍ਰੈਸ਼ ਕਰ ਗਏ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਹਰੀਕੇਨ ਮਲੀਸਾ ਆ ਉਹ ਕੈਟਾਗਰੀ 5 ਹੋ ਗਿਆ ਹੈਗਾ। ਉਹਦੇ ਨਾਲ ਜਿਹੜਾ ਜਮਾਈਕਾ ਆ ਆਈਲੈਂਡ, ਉੱਥੇ ਕਹਿੰਦੇ ਬਈ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਤੇ ਜਮੈਈਕਨ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਉਹ ਸ਼ੈਲਟਰ ਲੈ ਲੈਣ ਇਮੀਡੀਏਟਲੀ। ਤੇ ਕਿਊਬਾ, ਹੇਤੀ ਤੇ ਡੋਮਿਨਿਕ ਰਿਪਬਲਿਕ, ਉੱਥੇ ਵੀ ਜਿਹੜੀ ਕਾਫੀ ਜ਼ਿਆਦਾ ਜਿਹੜੀ ਥ੍ਰੈਟ ਹੈਗੀ ਆ। ਸੋ ਹਰੀਕਨ ਮਲੀਸਾ ਕੈਟਾਗਰੀ 5 ਆ, ਕਹਿੰਦੇ ਸਲੋ ਮੂਵਿੰਗ ਆ ਤੇ ਇੱਕ ਕੈਟਾਸਟ੍ਰੋਫਿਕ ਸਟਾਰਮ ਹੈਗਾ ਆ, ਜਿਹਦੇ ਨਾਲ ਬਹੁਤ ਜ਼ਿਆਦਾ ਮੀਂਹ ਪਊਗਾ ਤੇ ਫਲੱਡਿੰਗ ਬਹੁਤ ਜ਼ਿਆਦਾ ਹੋਊਗੀ।
ਜਮੈਕਾ ਦੇ ਜਿਹੜੀਆਂ ਕਮਿਊਨਿਟੀਜ਼ ਆ ਉਹ ਪ੍ਰਿਪੇਅਰ ਕਰ ਰਹੀਆਂ ਆਪਣੇ ਆਪ ਨੂੰ ਅਨਇਮੈਜਿਨੇਬਲ ਇੰਪੈਕਟਸ, ਕਹਿੰਦੇ ਜ਼ਿਆਦਾ ਜਿਹੜਾ ਇੰਪੈਕਟ ਆ ਇਹਦਾ ਹੋਊਗਾ। ਕੈਟਾਗਰੀ 5 ਸਭ ਤੋਂ ਹਾਈਐਸਟ ਕੈਟਾਗਰੀ ਦਾ ਜਿਹੜਾ ਇਹ ਸਟਾਰਮ ਹੈਗਾ ਆ। ਇਹ ਜਮਾਇਕਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਐਂਡਰਿਊ ਹੋਲਨੈਸ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਬਿਲਕੁਲ ਇਸ ਦੀ ਤਿਆਰੀ ਦੇ ਵਿੱਚ ਹੈਗਾ ਆ, ਤੇ ਲੋਕਾਂ ਨੂੰ ਉਹਨਾਂ ਨੇ ਕਿਹਾ ਆ ਵੀ ਜਿਹੜੇ ਜਿਹੜੇ ਏਰੀਏ 'ਚ ਜ਼ਿਆਦਾ ਪ੍ਰਭਾਵਿਤ ਹੋਣ ਦੇ ਅਸਰ ਹੋਣ ਦੇ ਚਾਂਸ ਹੈਗੇ ਆ ਉੱਥੋਂ ਮੂਵ ਕੀਤਾ ਜਾਵੇ, ਤੇ ਸ਼ੈਲਟਰ ਵੀ ਬਣਾ ਦਿੱਤੇ ਗਏ ਹੈਗੇ ਆ। ਤੇ ਕਹਿੰਦੇ ਵੀ ਕਲਾਈਮੇਟ ਚੇਂਜ ਕਰਕੇ ਜਿਹੜਾ ਆ ਇੰਟੈਂਸੀਫਿਕੇਸ਼ਨ ਆਫ ਹਰੀਕੇਨ ਟੂ ਕਲਾਈਮੇਟ ਚੇਂਜ, ਇਹ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ। ਪਹਿਲਾਂ ਕੈਟਾਗਰੀ 4 ਦਾ ਤੇ ਹੁਣ ਇਹ ਸੋਚ ਰਿਹਾ ਵੀ ਕੈਟਾਗਰੀ 5 ਅੱਜ ਰਾਤ ਤੱਕ ਹੋ ਜਾਊਗਾ। ਕਹਿੰਦੇ ਵੀ ਕਦੇ ਇੱਡਾ ਵੱਡਾ ਜਿਹੜਾ ਹਰੀਕੇਨ ਆ ਇਸ ਕੈਟਾਗਰੀ ਦਾ ਉੱਥੇ ਕਦੇ ਆਇਆ ਨਹੀਂ, ਪਰ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਇਸ ਦੇ ਨਾਲ ਹੋਊਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯੂਐਸ ਦੀ ਜਿਹੜੀ ਗਵਰਨਮੈਂਟ ਆ ਉਹ ਫੂਡ ਏਡ ਦੇ ਲਈ ਪੇ ਕਰਨਾ ਹੁਣ ਸਟਾਪ ਕਰ ਦਊਗੀ। ਦੂਜਾ ਸਭ ਤੋਂ ਵੱਡਾ ਜਿਹੜਾ ਸ਼ਟਡਾਊਨ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਸ ਮੌਕੇ ਚੱਲ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜਾ ਨਵਾਂ ਨੋਟਿਸ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਲਿਆਂਦਾ ਆ, ਉਹਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜੇ $5 ਬਿਲੀਅਨ ਦੀ ਜਿਹੜੇ ਕੰਟੀਜੈਂਸੀ ਪਲਾਨ ਫੰਡਸ ਜਿਹੜੇ ਇਹਨਾਂ ਦੇ ਪਏ ਸੀਗੇ, ਉਹਦੇ ਵਿੱਚ ਕਹਿੰਦੇ ਵੀ ਉਹ ਮਾਇਆ ਜਿਹੜਾ ਉਹ ਰਾਸ਼ੀ ਆ ਉਹ ਸਨੈਪ ਪ੍ਰੋਗਰਾਮਸ ਦੇ ਲਈ ਨਹੀਂ ਵਰਤੀ ਜਾਵੇਗੀ। 8 ਚੋਂ 1 ਅਮਰੀਕਨ ਇਸ ਮੌਕੇ ਜਿਹੜੇ ਸਨੈਪ ਪ੍ਰੋਗਰਾਮ ਦੇ ਉੱਤੇ ਚੱਲਦਾ ਆ। USDA ਦੇ ਡਿਪਾਰਟਮੈਂਟ ਦੇ ਦੁਆਰਾ ਇਹ ਜਿਹੜਾ ਸਨੈਪ ਪ੍ਰੋਗਰਾਮ ਆ ਉਹ ਰਨ ਕੀਤਾ ਜਾਂਦਾ ਆ। ਸੋ ਬਹੁਤ ਸਾਰੇ ਜਿਹੜੇ ਪਰਿਵਾਰਾਂ ਨੂੰ ਹੁਣ ਭਾਜਣਾ ਜਿਹੜੀਆਂ ਉਹ ਪੈਣਗੀਆਂ ਹਰਜੋਤ ਸਿੰਘ ਜੀ, ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣੇਗਾ, ਕਿਉਂਕਿ ਸ਼ਟਡਾਊਨ ਲਗਾਤਾਰ ਕੰਟੀਨਿਊ ਜਿਹੜਾ ਉਹ ਚੱਲ ਰਿਹਾ ਆ। ਰਾਸ਼ਟਰਪਤੀ ਟਰੰਪ ਫੌਰਨ ਜਿਹੜੇ ਉਹ ਏਸ਼ੀਆ ਦੇ ਸਾਊਥ ਏਸ਼ੀਆ ਦੇ ਦੌਰੇ ਦੇ ਆ। ਦੂਜੇ ਪਾਸੇ ਜਿਹੜੇ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਦਰਮਿਆਨ ਕੋਈ ਵੀ ਸਮਝੌਤਾ ਜਿਹੜਾ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ। 1 ਅਕਤੂਬਰ ਤੋਂ ਇਹ ਜਿਹੜਾ ਸ਼ਟਡਾਊਨ ਸ਼ੁਰੂ ਹੋ ਚੁੱਕਾ ਆ ਤੇ ਅੱਜ 27 ਅਕਤੂਬਰ ਦਾ ਦਿਨ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ। ਸੋ ਰਿਪਬਲਿਕਨਸ ਨੇ ਕਿਹਾ ਵੀ ਅਸੀਂ 1 ਦਰਜਨ ਤੋਂ ਵੱਧ ਜਿਹੜੇ ਬਿੱਲ ਲਿਆਂਦੇ ਆ ਜਿਨ੍ਹਾਂ ਦੇ ਉੱਤੇ ਡੈਮੋਕ੍ਰੇਟਸ ਨੇ ਨਾ ਕੀਤੀ ਆ। ਡੈਮੋਕ੍ਰੇਟਸ ਕਹਿੰਦੇ ਵੀ ਜਿਹੜੇ ਰਿਪਬਲਿਕਨਸ ਆ ਇਹ ਸੀਰੀਅਸ ਨਹੀਂ ਆ, ਜਿਹੜੇ ਅਫੋਰਡੇਬਲ ਕੇਅਰ ਐਕਟ ਆ ਉਸ ਦੀਆਂ ਸਬਸਿਡੀਜ਼ ਨੂੰ ਇਹ ਟੋਟਲੀ ਬੰਦ ਜਿਹੜਾ ਉਹ ਕਰਨਾ ਚਾਹੁੰਦੇ ਆ ਤੇ ਉਹ ਇਸ ਨੂੰ ਬਰਕਰਾਰ ਰੱਖਣਾ ਜਿਹੜਾ ਉਹ ਚਾਹੁੰਦੇ ਆ। ਸੋ ਰਿਪਬਲਿਕਨਸ ਜਿਹੜੇ ਉਹ ਕਹਿ ਰਹੇ ਆ ਵੀ ਡੈਮੋਕ੍ਰੇਟ ਪਹਿਲੋਂ ਐਗਰੀ ਕਰਨ ਵੀ ਉਹ ਸਰਕਾਰ ਨੂੰ ਰੀਓਪਨ ਕਰਨਗੇ ਨੈਗੋਸ਼ੀਏਸ਼ਨ ਹੋਣ ਤੋਂ ਪਹਿਲਾਂ, ਤੇ ਡੈਮੋਕ੍ਰੇਟ ਜਿਹੜੇ ਆ ਉਹ ਕਹਿੰਦੇ ਆ ਵੀ ਨਹੀਂ, ਪਹਿਲੋਂ ਨੈਗੋਸ਼ੀਏਟ ਕਰੋ ਤੇ ਰੀਓਪਨ ਆਪਾਂ ਉਸ ਤੋਂ ਬਾਅਦ ਦੇ ਵਿੱਚ ਕਰਾਂਗੇ। ਡੈਮੋਕ੍ਰੇਟ ਲਾ ਮੇਕਰਸ ਨੇ ਹੁਣ ਐਗਰੀਕਲਚਰ ਦੀ ਜਿਹੜੀ ਸਕੱਤਰ ਆ ਬਰੁਕ ਰੋਲਿੰਸ ਉਸ ਨੂੰ ਚਿੱਠੀ ਲਿਖੀ ਆ, ਰਿਕੁਐਸਟ ਕੀਤੀ ਆ ਵੀ ਜਿਹੜੇ ਕੰਟੀਜੈਂਸੀ ਫੰਡਸ ਆ ਜਿਹੜੇ $5 ਬਿਲੀਅਨ ਦੇ ਪਏ ਹੋਏ ਆ, ਉਹਦੇ ਨਾਲ ਇਹ ਜਿਹੜੇ ਸਨੈਪ ਜਿਹੜੇ ਫੂਡ ਏਡ ਲੋਕਾਂ ਨੂੰ ਜਿਹੜੀ ਉਹ ਮਿਲਦੀ ਆ ਵੀ ਉਹ 1 ਮਹੀਨੇ ਦੇ ਬੈਨੀਫਿਟਸ ਲੋਕਾਂ ਨੂੰ ਜਿਹੜੇ ਉਹ ਮਿਲ ਸਕਦੇ ਆ। ਤੇ ਪਰ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਮੈਮੋ ਬੀਤੇ ਜਿਹੜਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ, ਉਹਨਾਂ ਨੇ ਕਿਹਾ ਵੀ ਕੰਟੀਜੈਂਸੀ ਜਿਹੜੇ ਫੰਡਸ ਆ ਉਹ ਲੀਗਲੀ ਅਵੇਲੇਬਲ ਹੀ ਨਹੀਂ ਹੈਗੇ ਰੈਗੂਲਰ ਬੈਨੀਫਿਟਸ ਨੂੰ ਜਿਹੜਾ ਉਹ ਕਵਰ ਕਰਨ ਦੇ ਲਈ। ਸੋ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਸਟਾਰਮ ਵੀ ਆ ਰਿਹਾ, ਜਿੱਦਾਂ ਹਰੀਕੇਨ ਦੀ ਹਰਜੋਤ ਸਿੰਘ ਜੀ ਨੇ ਇਸ ਪ੍ਰੋਗਰਾਮ ਤੋਂ ਪਹਿਲਾਂ ਇਸ ਖਬਰ ਤੋਂ ਪਹਿਲਾਂ ਜਿਹੜੀ ਖਬਰ 'ਚ ਸ਼ੇਅਰ ਕੀਤਾ ਆ, ਤੇ ਕਹਿੰਦੇ ਵੀ ਉਹਦੇ ਲਈ ਵੀ ਸਾਨੂੰ ਜਿਹੜੀ ਮਨੀ ਆ ਉਹ ਅਵੇਲੇਬਲ ਚਾਹੀਦੀ ਆ। ਸੋ ਲੋਕਾਂ ਦੇ ਲਈ ਇਸ ਟਾਈਮ ਖਾਸੀ ਜਿਹੜੀ ਮੁਸ਼ਕਿਲ ਆ ਉਹ ਬਣੀ ਪਈ ਆ। ਬਹੁਤ ਸਾਰੇ ਜਿਹੜੇ ਫੂਡ ਬੈਂਕ ਆ ਉੱਥੇ ਲੋਕਾਂ ਦੀਆਂ ਹੁਣ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗ ਰਹੀਆਂ ਆ ਤਾਂ ਜੋ ਲੋਕਾਂ ਨੂੰ ਉੱਥੋਂ ਫੂਡ ਜਿਹੜੇ ਉਹ ਗਰੋਸਰੀਜ਼ ਆ ਉਹ ਫ੍ਰੀ ਦੇ ਵਿੱਚ ਜਿਹੜੀਆਂ ਉਹ ਮਿਲ ਸਕਣ। ਪਰ ਜਿਹੜੇ ਸਨੈਪ ਬੈਨੀਫਿਟਸ ਆ ਉਹ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਅਜੇ ਉਸ ਦੇ ਉੱਤੇ ਕੋਈ ਰਾਏ ਜਿਹੜੀ ਉਹ ਬਣੀ ਆ। ਸਰਕਾਰ ਜੇ ਨਹੀਂ ਖੁੱਲਦੀ ਤਾਂ ਬਹੁਤ ਸਾਰੇ ਲੋਕ 8 ਚੋਂ 1 ਅਮਰੀਕਨ ਜਿੱਦਾਂ ਦੱਸਿਆ ਵੀ ਪਰਸੈਂਟੇਜ ਵਾਈਜ਼ ਜਿਹੜਾ ਉਹ ਦੇਖਿਆ ਜਾਵੇ ਤਾਂ ਉਹਨੇ ਜਿਹੜੇ ਲੋਕ ਆ ਉਹ ਇਸ ਟਾਈਮ ਸਨੈਪ ਦੇ ਉੱਤੇ ਡਿਪੈਂਡੈਂਟ ਆ ਆਪਣੀ ਰੋਜ਼ਮਰਾ ਦੀ ਜਿਹੜੀ ਆ ਉਹ ਗਰੋਸਰੀਜ਼ ਦੇ ਲਈ। ਤੇ ਜੇ ਸਨੈਪ ਦੇ ਪ੍ਰੋਗਰਾਮ ਬੰਦ ਹੁੰਦੇ ਆ ਤਾਂ ਸਥਿਤੀ ਉਹਨਾਂ ਦੇ ਲਈ ਖਾਸੀ ਮਾੜੀ ਜਿਹੜੀ ਉਹ ਬਣ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ 50 ਨੂੰ ਲੈ ਕੇ ਬਹੁਤ ਜ਼ਿਆਦਾ ਜ਼ੋਰ ਜਿਹੜਾ ਹੈ ਗਵਰਨਰ ਗੈਵਨ ਨਿਊਸਮ ਉਹਨਾਂ ਦਾ ਲੱਗਾ ਆ ਵੀ ਇਹ ਪ੍ਰੋਪੋਜੀਸ਼ਨ ਪਾਸ ਹੋ ਜਾਏ, ਤੇ ਇਹਦੇ ਜੋ ਸਰਵੇ ਵੀ ਆਈ ਆ ਉਹਨਾਂ ਦੇ ਮੁਤਾਬਕ ਇਹ ਪ੍ਰੋਪੋਜੀਸ਼ਨ ਪਾਸ ਹੁੰਦੀ ਦਿਖਦੀ ਜਾ ਰਹੀ ਹੈਗੀ ਆ। ਪਰ ਰੀਡਿਸਟ੍ਰਿਕਟਿੰਗ
ਡੀਡਿਸਟ੍ਰਿਕਟਿੰਗ ਨੂੰ ਲੈ ਕੇ ਓਵਰਆਲ ਯੂਐਸਏ ਦੇ ਵਿੱਚ ਹੁਣ ਸਾਰੀਆਂ ਸਟੇਟਾਂ 'ਚ ਰੌਲਾ ਪੈਣਾ ਸ਼ੁਰੂ ਹੋ ਗਿਆ ਆ। ਟੈਕਸਸ ਸਟੇਟ ਨੇ ਇਹ ਆਲਰੇਡੀ ਕਰ ਦਿੱਤਾ ਆ। ਅੱਜ ਇੰਡੀਆਨਾ ਦੇ ਗਵਰਨਰ ਮਾਈਕ ਬ੍ਰਾਉਨ ਉਹਨਾਂ ਨੇ ਇੱਕ ਪ੍ਰੋਕਲਾਮੇਸ਼ਨ ਸਾਈਨ ਕੀਤਾ ਆ, ਜਿਹਦੇ ਮੁਤਾਬਕ ਉਹ ਸਪੈਸ਼ਲ ਸੈਸ਼ਨ ਕਾਲ ਕਰ ਰਹੇ ਆ ਨਵੰਬਰ 3 ਨੂੰ। ਉਹ ਕਹਿੰਦੇ ਵੀ ਇੰਡੀਆਨਾ ਕਾਲਿੰਗ ਸਪੈਸ਼ਲ ਸੈਸ਼ਨ ਫॉर ਰੀਡਿਸਟ੍ਰਿਕਟਿੰਗ। ਸੋ ਇੰਡੀਆਨਾ ਦੇ ਵਿੱਚ ਵੀ ਕਹਿੰਦੇ ਵੀ ਉਹ ਇਹ ਕੁਝ ਕਰਨ ਜਾ ਰਹੇ ਆ, ਉਹਦੇ ਨਾਲ ਜਿਹੜੇ ਰਿਪਬਲਿਕਨ ਕੈਂਡੀਡੇਟ ਆ ਉਹਨਾਂ ਨੂੰ ਫਾਇਦਾ ਹੋਊਗਾ। ਸੋ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਹੀ ਇਹ ਜਿਹੜਾ ਰੌਲਾ ਆ ਉਹ ਪੈਣਾ ਸ਼ੁਰੂ ਹੋ ਗਿਆ ਆ। ਇੰਡੀਆਨਾ ਦੇ ਡੈਮੋਕ੍ਰੈਟਿਕ ਪਾਰਟੀ ਦੇ ਚੇਅਰ ਕੈਰਨ ਟਿਲੀਅਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਆ ਇਹ ਰੋਂਗ ਪ੍ਰੈਸੀਡੈਂਟ ਆਪਾਂ ਸੈੱਟ ਕਰ ਰਹੇ ਹਾਂ। ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਨਹੀਂ, ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੀ ਜੇ ਇੱਕ ਸਟੇਟ ਕਰ ਰਹੀ ਆ ਜਿੱਥੇ ਉਹਨਾਂ ਦੀ ਮੈਜੋਰਟੀ ਆ, ਫਿਰ ਡੈਮੋਕ੍ਰੇਟ ਜਿੱਥੇ ਮੈਜੋਰਟੀ ਉੱਥੇ ਤੁਸੀਂ ਕਰ ਰਹੇ ਹੈਗੇ। ਤੇ ਸੈਨੇਟ ਰਿਪਬਲਿਕਨ ਸਪੋਕਸਵੂਮਨ ਉਹਨਾਂ ਨੇ ਕਿਹਾ ਵੀ ਵੋਟਸ ਸਟਿਲ ਆਰ ਨਾਟ देयर ਫॉर ਰੀਡਿਸਟ੍ਰਿਕਟਿੰਗ। ਨਿੱਕੀ ਕੈਲ ਉੱਥੇ ਇੰਡੀਆਨਾ ਦੇ ਹੈਗੇ ਆ। ਨੈਸ਼ਨਲ ਪ੍ਰੈਸ਼ਰ ਕਹਿੰਦੇ ਪੂਰਾ ਆ। ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹ ਇੰਡੀਆਨਾ ਦੇ ਗਵਰਨਰ ਬਰਾਉਨ ਉਹਨਾਂ ਨੂੰ ਮਿਲੇ ਹੈਗੇ ਆ। ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਆ ਵੀ ਇਹ ਬਿਲਕੁਲ ਕਰੋ ਤਾਂ ਕਿ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਅਗਲੇ ਸਾਲ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ 2026 ਦੇ ਵਿੱਚ ਉਹ ਰਿਪਬਲਿਕਨਸ ਦੀ ਬਣੀ ਰਹੇ। ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਫੂਡ ਸਟੈਂਪ ਦੇ ਫਰਾਡ ਦੇ ਵਿੱਚ ਇੱਕ ਬੀਬੀ ਨੂੰ 10 ਸਾਲ ਦੀ ਸਜ਼ਾ ਜਿਹੜੀ ਹੋ ਸਕਦੀ ਆ। ਇੱਕ ਭਾਰਤੀ ਸਰਕਾਰੀ ਨੌਕਰੀ ਤੇ ਹੁੰਦਾ ਹੋਇਆ ਹੋਰ ਜੌਬ ਕਰੀ ਜਾਂਦਾ ਸੀ, ਉਹ ਵੀ ਫੜਿਆ ਗਿਆ ਆ। ਹੋਰ ਵੀ ਅਹਿਮ ਖਬਰਾਂ ਦੇ ਉੱਤੇ ਜਿਹੜਾ ਉਹ ਨਜ਼ਰ ਜਿਹੜੀ ਉਹ ਮਾਰਾਂਗੇ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਇੰਡੀਅਨ ਠੱਗ ਦੀ ਜਿਹੜੀ ਉਹ ਗੱਲ ਕਰਦੇ ਆ, ਜਿਸ ਨੇ ਇਹ ਪਹਿਲਾਂ ਨਹੀਂ, ਪਤਾ ਨਹੀਂ ਹੋਰ ਇਦਾਂ ਦੇ ਕਿੰਨੇ ਆ ਜਿਹੜੇ ਕਿ ਕੰਮ ਕਰ ਰਹੇ ਸੀਗੇ ਸਰਕਾਰ ਦੇ ਲਈ, ਤੇ ਨਾਲ ਸਰਕਾਰ ਨੂੰ ਚੂਨਾ ਵੀ ਜਿਹੜਾ ਉਹ ਲਾਈ ਜਾ ਰਹੇ ਸੀ। ਨਿਊਯਾਰਕ ਦੀ ਇਹ ਖਬਰ ਆ। 39 ਸਾਲਾ ਮੇਹੁਲ ਗੋਸਵਾਮੀ ਲੈਥਮ ਦਾ ਜਿਹੜਾ ਉਹ ਰਹਿਣ ਵਾਲਾ, ਉਹ ਕਹਿੰਦੇ ਵੀ ਮਾਲਟਾ ਜਿਹੜਾ ਟਾਊਨ ਆ ਉੱਥੇ ਦੂਜੀ ਜੌਬ ਵੀ ਜਿਹੜੀ ਉਹ ਕਰੀ ਜਾ ਰਿਹਾ ਸੀਗਾ, ਤੇ ਹੁਣ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਇਹ ਨਿਊਯਾਰਕ ਸਟੇਟ ਆਫਿਸ ਦੇ ਲਈ ਆਈਟੀ ਸਰਵਿਸਿਜ਼ ਦਾ ਕੰਮ ਕਰ ਰਿਹਾ ਸੀਗਾ। ਸੋ ਇਹ ਜਿਹੜੇ ਇੰਡੀਅਨ ਠੱਗ ਨੇ, ਇਹ ਰਿਮੋਟਲੀ ਉਹਦੇ ਲਈ, ਸਰਕਾਰ ਲਈ ਕੰਮ ਕਰ ਰਿਹਾ ਸੀਗਾ, ਤੇ ਨਾਲ ਇੱਕ ਹੋਰ ਜੌਬ ਜਿਹੜਾ ਉਹ ਕਹਿੰਦੇ ਕਰੀ ਜਿਹੜਾ ਉਹ ਜਾ ਰਿਹਾ ਸੀਗਾ, ਤੇ ਉਹਦੇ ਕਰਕੇ ਇਹਦੇ ਤੇ ਹੁਣ ਦੋਸ਼ ਆ ਵੀ $50,000 ਇਸਨੇ ਸਟੀਲ ਕਰ ਲਏ, ਚੋਰੀ ਕਰ ਲਏ ਨਿਊਯਾਰਕ ਸਟੇਟ ਤੋਂ, ਤੇ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਇਹ ਕਹਿੰਦੇ ਵੀ ਇਹ ਜਿਹੜਾ ਅਰੈਸਟ ਆ, ਇਹ ਜੁਆਇੰਟ ਐਫਰਟ ਸੀਗਾ ਆਫੀਸਰਸ, ਜਿਹੜੇ ਸ਼ੈਰਿਫ ਦੇ ਜਿਹੜੇ ਉਹ ਆਫਿਸ ਦੇ ਦੁਆਰਾ, ਤੇ ਨਿਊਯਾਰਕ ਸਟੇਟ ਇੰਸਪੈਕਟਰ ਜਨਰਲ ਆਫਿਸ ਆ, ਉਹਨਾਂ ਦੇ ਜਿਹੜਾ ਉਹ ਦੁਆਰਾ ਸਾਂਝੇ ਤੌਰ ਦੇ ਉੱਤੇ ਇਹ ਸਾਰਾ ਕੁਝ ਕੀਤਾ ਆ। ਸੋ ਗ੍ਰੈਂਡ ਲਾਰਸਨੀ ਇਨ ਸੈਕੰਡ ਡਿਗਰੀ ਕਲਾਸ ਸੀ ਫੈਲਨੀ ਦੇ ਚਾਰਜ ਵਿੱਚ ਇਸ ਨੂੰ 15 ਅਕਤੂਬਰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਮਾਲਟਾ ਟਾਊਨ ਕੋਰਟ ਦੇ ਵਿੱਚ ਇਸ ਨੂੰ ਅਦਾਲਤ ਮੂਹਰੇ ਜੱਜ ਜੇਮਸ ਫੌਚੀ ਦੇ ਮੂਹਰੇ ਪੇਸ਼ ਕੀਤਾ ਜਿਹੜਾ ਹੋ ਗਿਆ ਸੀਗਾ। ਉਦਾਂ ਉਸ ਨੂੰ ਰਿਲੀਜ਼ ਜਿਹੜਾ ਉਹ ਕੀਤਾ ਗਿਆ ਆ, ਤੇ ਚਾਰਜ ਕਹਿੰਦੇ ਵੀ ਕੰਸੀਡਰਡ ਨਹੀਂ ਹੈਗਾ ਕੁਆਲੀਫਾਈਂਗ ਅਫੈਂਸ ਬੇਲ ਦੇ ਜਿਹੜੇ ਉਹ ਲਈ। ਸੋ ਹੁਣ ਇਹ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਮੇਹੁਲ ਗੋਸਵਾਮੀ ਵਰਗੇ ਕਿੰਨੇ ਕੁ ਜਿਹੜੇ ਉਹ ਤੁਰੇ ਫਿਰਦੇ ਆ। ਸੋ ਇੱਕ ਪਾਸੇ ਤਾਂ ਇਹ ਪ੍ਰੋਜੈਕਟ ਕੋਆਰਡੀਨੇਟਰ ਬਣਿਆ ਸੀਗਾ ਸਟੇਟ ਨਿਊਯਾਰਕ ਸਟੇਟ ਦੇ ਲਈ, ਤੇ ਦੂਜੇ ਪਾਸੇ ਜਿਹੜਾ ਇੱਕ ਹੋਰ ਕੰਮ ਜਿਹੜਾ ਨਾਲ ਦੇ ਨਾਲ ਕਰ ਰਿਹਾ ਸੀਗਾ, ਤੇ ਇਹ ਹੁਣ ਕਹਿੰਦੇ ਵੀ 2 ਫੁੱਲ ਟਾਈਮ ਜੌਬਸ ਕਨਕਰੈਂਟਲੀ ਇਹ ਹੋਲਡ ਕਰ ਰਿਹਾ ਸੀ, ਜੋ ਕਿ ਗੈਰ ਕਾਨੂੰਨੀ ਆ, ਤੇ ਕਹਿੰਦੇ ਵੀ ਨਾਲੇ $50,000 ਚੋਰੀ ਕਰ ਲਿਆ ਇਹਨੇ ਸਟੇਟ ਦੇ ਜਿਹੜੇ ਉਹ ਫੰਡਸ ਦੇ ਵਿੱਚੋਂ। ਸੋ ਹੁਣ ਇਸ ਕਰਕੇ ਜਿਹੜਾ ਆ ਇਸ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਉਹ ਗਿਆ ਸੀਗਾ ਜੀ। ਜੀ, ਅਗਲੀ ਖਬਰ ਕੁਛ ਇਮੀਗ੍ਰੇਸ਼ਨ ਦੇ ਨਾਲ ਜੇ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਭਈ ਅੱਜ ਇਮੀਗ੍ਰੇਸ਼ਨ ਏਜੰਟਸ ਨੇ ਇੱਕ ਬੰਦੇ ਦੇ ਗੋਲੀ ਮਾਰ ਦਿੱਤੀ, ਤੇ ਯੂਐਸ ਮਾਰਸ਼ਲਸ ਨੂੰ ਵੀ ਜਿਹੜੀ ਆ ਸੱਟ ਚੋਟ ਲੱਗੀ ਹੈਗੀ ਆ। ਇਹ ਫਲੋਰੀਡਾ ਦੇ ਉੱਤੋਂ ਜਿਹੜੀ ਖਬਰ ਆ ਰਹੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੀਗਲ ਕੇਸਿਸ ਉਹ ਯੂਐਸ ਦੇ ਕੋਰਟਸ ਦੇ ਵਿੱਚ ਹਰ ਸਾਲ ਜਾਂਦੇ ਹੈਗੇ ਆ, ਜਿਹਦੇ ਵਿੱਚ ਮਿਸਟ੍ਰੀਟਮੈਂਟ ਹੁੰਦਾ ਹੈਗਾ ਪ੍ਰਿਜ਼ਨਰਸ ਦਾ, ਫਰਾਡ, ਸੈਕਸ਼ੂਅਲ ਅਬਿਊਜ਼, ਹੋਰ ਇਦਾਂ ਦੇ ਇਹ ਤੇ ਉਹਨਾਂ ਦੇ ਬਾਰੇ ਜਿਹੜਾ ਆ ਹੁਣ ਬਹੁਤ ਕੁਛ ਜਿਹੜਾ ਚੇਂਜ ਹੋਣ ਜਾ ਰਿਹਾ ਹੈਗਾ ਆ। ਜੇ ਆਪਾਂ ਸ਼ਿਕਾਗੋ ਦੀ ਗੱਲ ਕਰਦੇ ਜਾਈਏ, ਸ਼ਿਕਾਗੋ ਦੇ ਵਿੱਚ ਕਹਿੰਦੇ ਵੀ ਜਿਹੜੇ ਗਿਗ ਵਰਕਰਸ ਆ ਤੇ ਜਿਹੜੇ ਸਟਰੀਟ ਵੈਂਡਰਸ ਹੈਗੇ ਆ, ਛੋਟੀਆਂ ਜਿਹੜੇ ਕਾਰਟਸ ਦੇ ਉੱਤੇ ਤੁਸੀਂ ਦੇਖ, ਕੋਈ ਮੈਂਗੋ ਵੇਚਦਾ ਹੁੰਦਾ, ਕੋਈ ਫਰੂਟ ਵੇਚਦਾ, ਤੇ ਉਹ ਵੀ ਜਿਹੜੇ ਸ਼ਿਕਾਗੋ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਅਰੈਸਟ ਕੀਤੇ ਹੈਗੇ ਆ। ਸ਼ਿਕਾਗੋ ਦੇ ਵਿੱਚ ਹੁਣ ਤੱਕ 3000 ਤੋਂ ਵੱਧ ਬੰਦੇ ਅਰੈਸਟ ਹੋ ਚੁੱਕੇ ਹੈਗੇ ਆ। ਇਹ ਜਿਹੜੇ ਬਾਰਡਰ ਪੈਟਰੋਲ ਏਜੰਟਸ ਦੇ ਚੀਫ ਬੋਬੀਨੋ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਮੋਸਟਲੀ ਜਿਹੜੇ ਆ ਆਈਸ ਦੇ ਏਜੰਟਸ ਆ, ਉਹਨਾਂ ਨੇ ਬਾਡੀ ਬੋਰਨ ਕੈਮਰਾ ਐਕਟੀਵੇਟ ਕੀਤੇ ਹੋਏ ਹੈਗੇ ਆ, ਕਿਉਂਕਿ ਕਈ ਜਗ੍ਹਾ ਦੇ ਉੱਤੇ ਇਹ ਖਬਰਾਂ ਆ ਰਹੀਆਂ ਵੀ ਮਿਸਟ੍ਰੀਟਮੈਂਟ ਕੀਤੀ ਗਈ ਹੈਗੀ ਆ। ਲੋਕ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ 2 ਨਗਰ ਕੀਰਤਨ ਹੋਈ ਆ, ਕੋਈ ਉਦਾਂ ਦੀ ਕਿਸੇ ਤਰ੍ਹਾਂ ਦੀ ਆਈਸ ਵਾਲਿਆਂ ਦੀ ਗੱਲਬਾਤ ਨਹੀਂ, ਪਰ ਕਈ ਏਰੀਏ ਦੇ ਵਿੱਚ ਇੱਕ ਜਗ੍ਹਾ ਹੈਲੋਵੀਨ ਦਾ ਕਾਫੀ ਵੱਡੀ ਜਿਹੜੀ ਪਾਰਟੀ ਹੋਣੀ ਸੀ, ਪਰੇਡ ਹੋਣੀ ਸੀ ਐਕਚੁਅਲੀ, ਓਲਡ ਇਰਵਿੰਗ ਪਾਰਕ ਦੇ ਵਿੱਚ ਸ਼ਿਕਾਗੋ 'ਚ, ਤੇ ਉੱਥੇ ਆਈਸ ਵਾਲੇ ਏਜੰਟਸ ਪਹੁੰਚ ਗਏ, ਟੀਅਰ ਗੈਸ ਉਹਨਾਂ ਨੇ ਡਿਪਲੋਏ ਕੀਤੀ ਹੋਈ ਸੀਗੀ। ਸੋ ਉੱਥੇ ਜਿਹੜੀ ਕਾਫੀ ਲੜਾਈ ਝਗੜੇ ਜਿਹੜੇ ਆ ਆਈਸ ਵਾਲਿਆਂ ਦੇ ਨਾਲ ਆਮ ਲੋਕਾਂ ਦੇ ਜਿਹੜੇ ਹੋ ਰਹੇ ਹੈਗੇ ਆ। ਤੇ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਫਾਰਮਰਸ ਆ, ਇਹ ਆਪਾਂ ਬਹੁਤ ਵਾਰ ਖਬਰ ਸਾਂਝੀ ਕੀਤੀ ਆ, ਖਾਸ ਕਰਕੇ ਐਗਰੀਕਲਚਰ ਸੈਕਟਰ ਦੇ ਵਿੱਚ ਆਈਸ ਦੀਆਂ ਰੇਡਸ ਦਾ, ਆਈਸ ਦੇ ਡਰ ਦਾ ਬਹੁਤ ਜ਼ਿਆਦਾ ਅਸਰ ਉਹਨਾਂ ਦੇ ਉੱਤੇ ਪੈ ਰਿਹਾ ਹੈਗਾ। ਕੋਚੈਲਾ ਵੈਲੀ ਜਿਹੜੀ ਆ, ਉੱਥੇ ਕਹਿੰਦੇ ਵੀ ਇਦਾਂ ਦੀ ਸਿਚੁਏਸ਼ਨ ਬਣ ਗਈ, ਹਾਲਾਂਕਿ ਕੋਚੈਲਾ ਵੈਲੀ ਦੇ ਵਿੱਚ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਪ੍ਰੋਡਿਊਸ ਪੈਦਾ ਹੁੰਦਾ ਹੈਗਾ ਆ,
ਤੇ ਉੱਥੇ ਤੁਹਾਨੂੰ ਪਤਾ ਵੀ ਮੇਲੇ ਵੀ ਲੱਗਦੇ ਹੈਗੇ, ਫੈਸਟੀਵਲ ਵੀ ਲੱਗਦਾ, ਜਿੱਥੇ ਦਲਜੀਤ ਦੋਸਾਂਝ ਨੇ ਇੱਕ ਵਾਰੀ ਗਾਣੇ ਵੀ ਗਾਏ ਸੀਗੇ। ਉੱਥੇ ਲੋਕ ਕਹਿੰਦੇ ਵੀ ਇੱਕ ਮੋਬਲ ਹੋਮ 'ਚ 15-15 ਜਾਣੇ ਰਹਿ ਰਹੇ ਹੈਗੇ ਆ। ਲੋਕ ਈਵਨ ਜਿਹੜੇ ਅਮਰੀਕਨ ਬੋਰਨ ਸਿਟੀਜ਼ਨ ਬੱਚੇ ਆ, ਉਹਨਾਂ ਨੂੰ ਸਕੂਲ ਨਹੀਂ ਭੇਜ ਰਹੇ, ਕਿਉਂਕਿ ਕਈ ਵੀਡੀਓਜ਼ ਆਈਆਂ ਤੇ ਜਿੱਥੇ ਪੇਰੈਂਟਸ ਆਪਣੇ ਬੱਚਿਆਂ ਨੂੰ ਛੱਡਣ ਗਏ ਤੇ ਉਹ ਪੇਰੈਂਟਸ ਨੂੰ ਚੱਕ ਲਿਆ ਗਿਆ। ਸੋ ਇਸ ਕਰਕੇ ਜਿਹੜੇ ਅਨਡਾਕੂਮੈਂਟਡ ਵਰਕਰਸ ਆ, ਫਾਰਮ ਵਰਕਰਸ ਆ, ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਭੇਜਣੋਂ ਉੱਥੇ ਜਿਹੜਾ ਬੰਦ ਕਰ ਰਹੇ ਹੈਗੇ ਆ। ਤੇ ਕਾਰਨ ਕੀ ਆ ਵੀ ਜੋ ਕੁਝ ਵੀਡੀਓਜ਼ ਦੇ ਉੱਤੇ ਆਉਂਦਾ ਆ, ਉਹ ਆਪਾਂ ਦੇਖਦੇ ਹੈਗੇ ਆ। ਇੱਕ ਐਮੈਲਡਾ ਵਰਾਗਨ ਨਾਮ ਦੀ ਫਾਰਮ ਵਰਕਰ ਆ, ਉਹਨੇ ਦੱਸਿਆ ਵੀ ਕਹਿੰਦੀ ਵੀ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਇੰਨਾ ਜਿਹੜਾ ਡਰ ਵਾਲਾ ਮਾਹੌਲ ਆ ਉਹ ਨਹੀਂ ਦੇਖਿਆ ਹੈਗਾ। ਅੰਡਰ ਸੈਕਟਰੀ ਕ੍ਰਿਸਟੀ ਨੋਇਮ ਜੋ ਆ, ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਲਾ ਐਨਫੋਰਸਮੈਂਟ ਆਫੀਸਰ ਆ ਬੜੇ ਬਹਾਦਰ ਆ ਤੇ ਪੂਰਾ ਮੈਸੇਜ ਜਿਹੜਾ ਆ ਉਹ ਡਿਲੀਵਰ ਕਰ ਰਹੇ ਆ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਅਸੀਂ ਕ੍ਰਿਮੀਨਲ ਇਲੀਗਲ ਏਲੀਅਨਸ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਣਾ ਤਾਂ ਕਿ ਅਮਰੀਕਾ ਤੇ ਇਹ ਜਿਹੜੇ ਬਿਆਨ ਆ ਉਹ ਟ੍ਰੀਸ਼ੀਆ ਮੈਕਲੌਫਲਿਨ ਨੇ ਦਿੱਤੇ ਹੈਗੇ ਆ, ਜੋ ਡਿਪਾਰਟਮੈਂਟ ਆਫ ਹੋਮਲੈਂਡ ਦੇ ਅਸਿਸਟੈਂਟ ਸੈਕਟਰੀ ਹੈਗੇ ਆ। ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਵੀ 10 ਵਿੱਚੋਂ ਇੱਕ ਬੰਦਾ ਅਨਇੰਪਲੋਇਡ ਹੈਗਾ ਆ। ਉਹ ਪੜ੍ਹ ਵੀ ਰਹੇ ਆ, ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ, ਵੋਕੇਸ਼ਨਲ ਟ੍ਰੇਨਿੰਗ ਵੀ ਕਰ ਰਹੇ ਆ। ਸੋ ਬਹੁਤ ਸਾਰੇ ਜਿਹੜੇ ਇਲੀਗਲ ਲੋਕਸ ਆ ਉਹ ਜੌਬਸ ਲੈ ਰਹੇ ਆ। ਇਹ ਹੁਣ ਪਤਾ ਨਹੀਂ ਕਿੰਨਾ ਕੁ ਜਿਹੜਾ ਸੱਚ ਆ ਉਹ ਦੱਸਦੇ ਹੈਗੇ ਆ। ਕੋਚੈਲਾ ਵੈਲੀ ਜਿਹੜਾ ਹੈ ਇਹ ਡੈਜ਼ਰਟ ਏਰੀਆ ਆ ਸਦਰਨ ਕੈਲੀਫੋਰਨੀਆ 'ਚ, ਲਗਭਗ 2.5 ਘੰਟੇ ਦੀ ਡਰਾਈਵ ਆ ਈਸਟ ਆਫ ਲਾਸ ਐਂਜਲਸ। ਬਹੁਤ ਪੋਪੂਲਰ ਟੂਰਿਸਟ ਡੈਸਟੀਨੇਸ਼ਨ ਆ, ਜਿੱਦਾਂ ਪਾਮ ਸਪ੍ਰਿੰਗਸ ਦੇ ਲਾਗੇ ਤੇ ਕੋਚੈਲਾ ਦਾ ਮਿਊਜ਼ਿਕ ਫੈਸਟੀਵਲ ਹੁੰਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ। ਹਜ਼ਾਰਾਂ ਦੇ ਕਰੀਬ ਉੱਥੇ ਫਾਰਮ ਵਰਕਰਸ ਆ, ਬਿਲੀਅਨਸ ਆਫ ਡਾਲਰ ਐਨੂਅਲੀ ਉਹ ਜਨਰੇਟ ਕਰਦੇ ਹੈਗੇ ਆ। ਪਰ ਜੋ ਸਿਚੁਏਸ਼ਨ ਇਮੀਗ੍ਰੇਸ਼ਨ ਨੂੰ ਲੈ ਕੇ ਬਣੀ ਹੋਈ ਹੈ, ਕਿਉਂਕਿ ਮੈਜੋਰਟੀ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਆ ਇਮੀਗ੍ਰੈਂਟਸ ਆ ਜਾਂ ਅਨਡਾਕੂਮੈਂਟਡ ਆ, 65% ਪੋਪੂਲੇਸ਼ਨ ਈਸਟਰਨ ਕੋਚੈਲਾ ਵੈਲੀ ਦੀ ਅੰਡਰ। ਸੋ ਰਿਪਰੈਜ਼ੈਂਟੇਟਿਵ ਰੋਸੈਂਡਾ ਹੈਰਾਰਾ ਇੱਕ ਚਰਚ ਦੇ ਮੈਂਬਰ ਹੈਗੇ ਆਫ ਗੋਡ ਦੀ, ਉਹਨਾਂ ਨੇ ਕਿਹਾ ਵੀ 4000 ਤੋਂ ਵੱਧ ਸਾਡੇ ਲੋਕ ਜਿਹਨੂੰ ਅਸੀਂ ਸਰਵਿਸ ਕਰਦੇ ਆ। ਕਹਿੰਦੇ ਵੀ ਹੁਣ ਇੱਕੋ ਹੀ ਆ ਵੀ ਪੀਪਲ ਆਰ ਲੁਕਿੰਗ ਫॉर ਗॉड ਫॉर ਆਂਸਰਸ। ਜੀ, ਜੀ, ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਆਪਾਂ ਫੂਡ ਸਟੈਂਪ ਤੇ ਸਨੈਪ ਪ੍ਰੋਗਰਾਮ ਦੀ ਬ੍ਰੇਕ ਤੋਂ ਪਹਿਲਾਂ ਜਿਹੜੀ ਉਹ ਕੀਤੀ ਸੀਗੀ ਤੇ ਦੱਸ ਰਹੇ ਸੀਗੇ ਵੀ ਹੁਣ ਮਿਸ਼ੀਗਨ ਦੀ ਇੱਕ ਜਿਹੜੀ ਬੇਕਰ ਬੀਬੀ ਆ, ਉਸਨੂੰ ਫੂਡ ਸਟੈਂਪ ਦੇ ਫਰਾਡ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਹੈਗਾ ਆ। ਸੋ ਉਹ ਮਾਮਲਾ ਜਿਹੜਾ ਆ ਸੈਗੀਨਾ ਕਰਕੇ ਇੱਕ ਸ਼ਹਿਰ ਆ, ਉੱਥੇ ਦੀ ਇਹ ਜਿਹੜੀ ਹੈਗੀ ਆ ਕੁੜੀ ਆ, ਤਾਲੀਆ ਕਰਕੇ ਇਸ ਦਾ ਨਾਮ ਆ, ਤੇ ਕਹਿੰਦੇ ਵੀ ਫੂਡ ਸਟੈਂਪ ਦੇ ਉੱਤੇ ਇਹ ਆਪਣੇ ਸਮਾਨ ਲੈਂਦੀ ਸੀ, ਇਨਗਰੀਡੀਐਂਟ ਲੈਂਦੀ ਸੀ ਤੇ ਬਾਅਦ ਦੇ ਵਿੱਚ ਉਸੇ ਸਮਾਨ ਦੀ ਬੇਕਿੰਗ ਕਰਦੀ ਸੀ ਤੇ ਫੇਸਬੁੱਕ ਦੇ ਉੱਤੇ ਐਡਵਰਟਾਈਜ਼ ਕਰਕੇ ਉਸ ਨੂੰ ਜਿਹੜੀ ਉਹ ਵੇਚਦੀ ਸੀਗੀ। ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਫੜਿਆ ਗਿਆ ਹੈਗਾ ਆ। ਮਿਸ਼ੀਗਨ ਦੀ ਬੇਕਰ ਇਹਨੇ ਪਲੀ ਡੀਲ ਆ ਉਸਨੂੰ ਰਿਫਿਊਜ਼ ਕਰ ਦਿੱਤਾ ਆ ਤੇ ਇਸ ਉੱਤੇ ਇਹ ਦੋਸ਼ ਲਾਏ ਆ ਵੀ ਜਿਹੜੇ ਸਨੈਪ ਬੈਨੀਫਿਟਸ ਆ ਤਕਰੀਬਨ $20,000 ਦੇ, ਉਸ ਦੀ ਇਹਨੇ ਮਿਸਯੂਜ਼ ਕਰਕੇ ਆਪਣੀ ਜਿਹੜੀ ਬੇਕਰੀ ਦਾ ਬਿਜ਼ਨਸ ਆ ਉਸ ਨੂੰ ਫੰਡ ਕੀਤਾ ਆ। ਤੇ ਕਹਿੰਦੀ ਵੀ ਹੁਣ ਜੇ ਇਸ ਦੇ ਵਿੱਚ ਦੋਸ਼ੀ ਸਾਬਤ ਹੋ ਜਾਂਦੀ ਆ ਤਾਂ 10 ਸਾਲ ਤੱਕ ਦੀ ਜਿਹੜੀ ਇਸ ਨੂੰ ਸਜ਼ਾ ਹੋ ਸਕਦੀ ਆ। ਜਿਹੜਾ ਫੂਡ ਤੇ ਨਿਊਟ੍ਰੀਸ਼ਨ ਐਕਟ 2008 ਦਾ ਆ, ਉਹ ਜਿਹੜੇ ਰੈਸਿਪੀਐਂਟਸ ਆ ਉਹਨਾਂ ਨੂੰ ਰੋਕਦਾ ਆ ਆਪਣੇ ਫੂਡ ਸਟੈਂਪ ਨੂੰ ਕਿਸੇ ਵੀ ਬਿਜ਼ਨਸ ਦੇ ਲਈ ਜਾਂ ਰੀਸੇਲ ਪਰਪਸ ਦੇ ਲਈ ਜਿਹੜੇ ਉਹ ਵਰਤਣ ਤੋਂ। ਪਰ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸਟੋਰਾਂ ਵਾਲੇ ਜ਼ਿਆਦਾ ਦੱਸ ਸਕਦੇ ਆ ਵੀ ਫੂਡ ਸਟੈਂਪਾਂ ਦੇ ਵਿੱਚ ਕਿੱਦਾਂ ਦੀਆਂ ਜਿਹੜੀਆਂ ਆ ਉਹ ਜਿਹੜੀਆਂ ਕਹਿ ਲਓ ਵੀ ਕੁੰਡੀਆਂ ਜਿਹੜੀਆਂ ਉਹ ਲੱਗਦੀਆਂ ਆ। ਸੋ 2022 ਜਨਵਰੀ ਤੋਂ ਲੈ ਕੇ ਸਤੰਬਰ 2023 ਤੱਕ ਇਸਨੂੰ ਪੂਰਾ 1.5-2 ਸਾਲ ਬੀਬੀ ਨੂੰ ਬੇਕਿੰਗ ਕਰਨ ਦਿੱਤੀ, ਟ੍ਰੀਟਸ ਜਿਹੜੇ ਉਹ ਵੇਚਣ ਦਿੱਤੇ ਤੇ ਫਿਰ ਇਸ ਦੇ ਮਗਰ ਜਿਹੜੇ ਆ ਉਹ ਆ ਗਏ ਆ। ਸੋ ਕਹਿੰਦੇ ਵੀ ਇਸਨੇ ਆਪਣੇ ਇਸ ਬਿਜ਼ਨਸ ਤੋਂ ਹਜ਼ਾਰਾਂ ਹੀ ਡਾਲਰ ਜਿਹੜੇ ਉਹ ਕਮਾਏ ਆ ਤੇ ਸਰਕਾਰ ਦਾ ਜਿਹੜਾ ਇਸ ਦੇ ਮਦਦ ਕਰਨ ਦੇ ਲਈ ਇਸ ਨੂੰ ਫੂਡ ਸਟੈਂਪ ਦਿੱਤੇ ਜਾਣੇ ਸੀਗੇ, ਉਸਨੇ ਬਿਜ਼ਨਸ ਦੇ ਵਿੱਚ ਜਿਹੜੇ ਉਹ ਵਰਤੇ ਆ। ਹੁਣ ਤੁਸੀਂ ਦੇਖ ਲਓ ਵੀ ਇਹ ਕਿੱਡੀ ਕੁ ਕਿਤੇ ਗੱਲ ਆ ਇਹ, ਪਰ ਇਹ ਤੁਸੀਂ ਦੇਖੋ ਵੀ ਕਿੱਡੀ ਬਰੀਕੀ ਦੇ ਨਾਲ ਲੋਕਾਂ ਦੇ ਮਗਰ ਜਿਹੜੇ ਉਹ ਜਾ ਰਹੇ ਆ। ਜਦੋਂ ਕਿਸੇ ਨੂੰ ਉਹਨਾਂ ਨੇ ਫਸਾਉਣਾ ਆ ਤੇ ਜਦੋਂ ਕਿਸੇ ਨੂੰ ਉਹਨਾਂ ਨੇ ਰਗੜਨਾ ਆ ਤਾਂ ਫਿਰ ਭਾਈ ਸਭ ਅਗਲਾ ਪਿਛਲਾ ਜਿਹੜਾ ਆ ਉਹ ਕੱਢ ਲਿਆ ਜਿਹੜਾ ਉਹ ਜਾਂਦਾ ਆ। ਸੋ ਇਹ ਚੀਜ਼ ਜਿਹੜੀ ਆ
ਤਾਲੀਆਂ ਦੇ ਨਾਲ ਜਿਹੜੀ ਉਹ ਵਾਪਰੀ ਆ। $20,000 ਦੀ ਫੂਡ ਸਟੈਂਪ ਦੀ ਫਰਾਡ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਫੂਡ ਸਟੈਂਪ ਦੇ ਨਾਲ ਲਏ ਗਏ ਸਮਾਨ ਤੋਂ ਬਿਜ਼ਨਸ ਦੇ ਲਈ ਉਸਨੇ ਸਮਾਨ ਵਰਤਿਆ ਤੇ ਬਿਜ਼ਨਸ ਜਿਹੜਾ ਵਧਾਇਆ ਫੁਲਾਇਆ ਤੇ ਉੱਤੋਂ ਕਮਾਈ ਕੀਤੀ। ਤੇ ਹੁਣ ਉਸ ਮਾਮਲੇ ਦੇ ਵਿੱਚ ਉਹ ਅੰਦਰ ਕੀਤੀ ਹੋਈ ਆ ਤੇ ਜੇ ਉਹ ਦੋਸ਼ ਸਾਬਤ ਹੋ ਗਏ ਤਾਂ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਹੋਣੀ ਆ। ਇਹ ਫੂਡ ਸਟੈਂਪ ਦੀ ਗੱਲ ਆ ਤੇ ਹਰਜੋਤ ਸਿੰਘ ਜੀ ਆਪਾਂ ਨੂੰ ਪਤਾ ਹੀ ਆ ਵੀ ਪੀਵੀਪੀ ਦੇ ਲੋਨਸ ਦੇ ਨਾਲ ਕੀ ਹੋਇਆ ਤੇ ਕਿੱਦਾਂ ਲੋਕ ਧੜਾ ਧੜ ਜਿਹੜੇ ਆ ਉਹਨਾਂ ਮਾਮਲਿਆਂ ਦੇ ਵਿੱਚ ਫੜੇ ਗਏ ਆ। ਜਿਹੜੇ ਲੋਨਸ ਕਿਸ ਕੰਮ ਲਈ ਲਏ ਸੀ ਤੇ ਕੁੰਡੀ ਕਿਸੇ ਪਾਸੇ ਨੂੰ ਜਿਹੜੀ ਉਹ ਪਾ ਲਈ ਤੇ ਉਹ ਵੀ ਜਿਹੜੇ ਇਸ ਹਿਸਾਬ ਦੇ ਨਾਲ ਲੱਗਦਾ ਵੀ ਇਹਨਾਂ ਨੇ ਚੰਗੇ ਰਗੜੇ ਜਿਹੜੇ ਆ ਉਹ ਇਵੈਂਚੁਅਲੀ ਜਿਹੜੇ ਉਹ ਲਾਉਣੇ ਆ। ਇੱਕ ਨਹੀਂ ਕਈ ਆਲਰੇਡੀ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਪਹਿਲੋਂ ਵੀ ਫਸ ਚੁੱਕੇ ਆ, ਚਾਰਜ ਹੋ ਚੁੱਕੇ ਆ ਤੇ ਕਈਆਂ ਨੇ ਤਾਂ ਆਪਣੇ ਜਿਹੜੇ ਗਿਲਟੀ ਆ ਦੋਸ਼ ਵੀ ਜਿਹੜੇ ਉਹ ਕਬੂਲ ਕਰ ਲਏ ਹੈਗੇ ਆ। ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੇ 2 ਟਰੱਕਰ ਜਿਹੜੇ ਪੰਜਾਬੀ ਨੌਜਵਾਨ ਆ ਉਹਨਾਂ ਦੇ ਜਿਹੜੇ ਐਕਸੀਡੈਂਟ ਹੋਏ ਸੀ ਉਹ ਬੜੀ ਅਨਫੋਰਚੂਨੇਟ ਥਿੰਗ ਸੀ। ਪਰ ਉਹਨੂੰ ਲੈ ਕੇ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਆ ਉਹਨਾਂ ਨੇ ਸਿੱਖਾਂ ਦੀ ਜਿਹੜੀ ਬੜੀ ਵੱਡੀ ਸਕੇਲ ਦੇ ਉੱਤੇ ਬਦਨਾਮੀ ਕਰਨੀ ਜਿਹੜੀ ਸ਼ੁਰੂ ਕੀਤੀ ਹੋਈ ਆ। ਜਿਹੜੇ ਆਪਣੇ ਲੋਕ ਆ ਰਿਪੋਰਟ ਨਹੀਂ ਕਰਦੇ। ਈਵਨ ਇੰਡੀਆ ਦੇ ਟੌਪ ਨੌਚ ਨਿਊਜ਼ਪੇਪਰ ਜਿਹੜੇ ਆ ਉਹਨਾਂ ਨੇ ਹੈਡਿੰਗ ਇਦਾਂ ਦੇ ਲਾਣੇ ਸ਼ੁਰੂ ਕਰਤੇ ਡਰੱਗਸ ਜਿਹੜੇ ਆ ਟਰੱਕ ਡਰਾਈਵਰਸ ਰਨਿੰਗ ਔਨ ਅਮਰੀਕਨ ਹਾਈਵੇਜ਼ ਤੇ ਅਮਰੀਕਨ ਹਾਈਵੇ ਦੇ ਉੱਤੇ ਜਿਹੜੇ ਡਰੱਗ ਖਾਣ ਵਾਲੇ ਲੋਕ ਆ ਉਹ ਟਰੱਕ ਚਲਾ ਰਹੇ ਆ। ਤੇ ਮੈਂ ਉਹ ਥੱਲੇ ਜਾ ਕੇ ਦੇਖਦਾ ਸੀ ਆਪਣੇ ਕਿਸੇ ਪੰਜਾਬੀ ਨੇ ਕਮੈਂਟ ਨਹੀਂ ਕੀਤਾ। ਜੇ ਕੋ ਆਪਾਂ ਕਿਸੇ ਨੂੰ ਚੱਜ ਦੀ ਗੱਲ ਦੱਸ ਦਈਏ ਨਾ ਸਾਡੇ ਥੱਲੇ 40 ਨੇ ਕਮੈਂਟ ਕੀਤੇ ਹੁੰਦੇ ਆ। ਸੋ ਘੱਟੋ ਘੱਟ ਉਹ ਰਿਪੋਰਟ ਕਰਿਆ ਕਰੋ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਖਾਸ ਕਰਕੇ ਜਿਹੜੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਜ਼ ਆ ਚਾਹੇ ਉਹ ਮੈਟਾ ਹੈਗੀ ਆ ਚਾਹੇ ਉਹ YouTube ਆ ਉਹਨਾਂ 'ਚ ਭਾਰਤੀ ਮੂਲ ਦੇ ਬਹੁਤ ਲੋਕ ਰਹਿੰਦੇ ਆ ਤੇ ਉਹ ਗਲਤ ਮਲਤ ਜਿਹੜੇ ਕੰਪਲੇਨ ਵੀ ਕਰਦੇ ਰਹਿੰਦੇ ਤੇ ਉਦਾਂ ਦੇ ਜਿਹੜੇ ਟ੍ਰੈਂਡ ਆ ਉਹਨਾਂ ਨੂੰ ਜਿਹੜਾ ਅੱਗੇ ਵਧਣ ਦੇ ਲਈ ਜਿਹੜੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹੈਗੇ ਆ। ਤੇ ਜਿੱਥੇ ਕੋਈ ਚੱਜ ਦੀ ਖਬਰ ਆਉਂਦੀ ਆ ਪਿਛਲੇ ਦਿਨਾਂ ਦੇ ਵਿੱਚ ਪਾਵਰ ਸਲੈਪ ਦੇ ਵਿੱਚ ਭਾਰਤੀ ਮੂਲ ਦਾ ਆਪਾਂ ਨੌਜਵਾਨ ਕਹਿ ਸਕਦੇ ਹਾਂ ਸਿੱਖ ਨੌਜਵਾਨ ਜੁਝਾਰ ਸਿੰਘ ਜੋ ਚਮਕੌਰ ਸਾਹਿਬ ਦਾ ਰਹਿਣ ਵਾਲਾ ਆ ਦਸਤਾਰਧਾਰੀ ਆ ਪੂਰਾ ਸਿੱਖੀ ਸਰੂਪ ਦੇ ਵਿੱਚ ਉਹਨਾਂ ਰਸ਼ੀਆ ਦਾ ਇੱਕ ਜਿਹੜਾ ਚੈਂਪੀਅਨ ਸੀਗਾ ਜਿਹਦਾ ਨਾਂ ਐਂਟੋਨੀ ਗਲੁਸ਼ਕਾ ਆ ਉਹਨੂੰ ਥੱਪੜ ਮਾਰ ਕੇ ਹਰਾਇਆ ਸੀ ਐਨ। ਹਾਲਾਂਕਿ ਉਹ ਇੱਕ ਟਾਈਮ ਉਹ ਕਹਿੰਦਾ ਸੀ ਵੀ ਮੈਂ ਉਹਨੂੰ ਮਿਲਣਾ ਚਾਹਨਾ ਤੇ ਜਿਹੜਾ ਐਂਟੋਨੀ ਗਲੁਸ਼ਕਾ ਆ ਤੇ ਉਹ ਕਹਿੰਦਾ ਵੀ ਮੈਂ ਇਹ ਬੰਦੇ ਨੂੰ ਜਾਣਦਾ ਹੀ ਨਹੀਂ ਕੌਣ ਆ ਮੈਂ ਨਹੀਂ ਇਦਾਂ ਦੇ ਬੰਦਿਆਂ ਨੂੰ ਮਿਲਦਾ। ਤੇ ਜਦੋਂ ਕੰਪੀਟੀਸ਼ਨ ਹੋਇਆ ਤੇ ਫਿਰ ਐਨ ਉਹਨੂੰ ਜਿਹੜੀਆਂ ਪਾਟਣੀਆਂ ਲਿਆਤੀਆਂ ਤੇ ਉਹ ਚੈਂਪੀਅਨ ਬਣਿਆ ਹੈਗਾ। ਸੋ ਇਦਾਂ ਦੀ ਜਿਹੜੀ ਖਬਰ ਆ ਤੁਸੀਂ ਇੰਡੀਆ ਦੇ ਮੀਡੀਆ ਦੇ ਵਿੱਚ ਤੁਸੀਂ ਦੇਖੋ ਕਿਤੇ ਨਹੀਂ ਹੋਣੀ ਹੈਗੀ ਜਿੱਥੇ ਕੋਈ ਸਿੱਖਾਂ ਦੀ ਕੋਈ ਵਧੀਆ ਜਿਹੜੀ ਪੋਜ਼ਿਟਿਵ ਖਬਰ ਹੋਵੇ। ਪਰ ਜਿੱਥੇ ਕੋਈ ਨੈਗੇਟਿਵ ਖਬਰ ਲੱਭ ਜਾਂਦੀ ਆ ਤੇ ਉਹ ਇੰਟਰਨੈਟ ਤੇ ਇਸ ਤਰ੍ਹਾਂ ਭਰ ਦਿੰਦੇ ਆ ਤੇ ਉਹ ਫਿਰ ਟ੍ਰੈਂਡ ਕਰਨ ਲੱਗ ਪੈਂਦੀ ਹੈਗੀ ਆ ਖਬਰ। ਜੀ ਜੀ ਬਿਲਕੁਲ ਆ ਜੁਝਾਰ ਸਿੰਘ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜਾ ਸਲੈਬ ਕੰਪੀਟੀਸ਼ਨ ਦੇ ਵਿੱਚ ਹੁਣੇ ਜਿੱਤਿਆ ਹੈ ਉਹ ਵੀ ਕਹਿੰਦੇ ਵੀ ਕਾਫੀ ਉਹਦੀ ਧੱਕ ਜਿਹੜੀ ਉਹ ਇਸ ਟਾਈਮ ਪੈ ਰਹੀ ਆ। ਜੁਝਾਰ ਸਿੰਘ ਢਿੱਲੋਂ ਦੀ ਜਿਹੜੀ ਉਹ ਚਰਚਾ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਉਹ ਵੀ ਚੱਲ ਰਹੀ ਆ। ਸੋ ਗੇਮਾਂ ਵੀ ਦੇਖੋ ਨਵੀਆਂ ਤੋਂ ਨਵੀਆਂ ਜਿਹੜੀਆਂ ਉਹ ਚੱਲ ਪਈਆਂ। ਥੱਪੜਾਂ ਦਾ ਕੰਪੀਟੀਸ਼ਨ ਸੀਗਾ ਇਹਦੇ ਵਿੱਚ। ਸੋ ਹੁਣ ਤਗੜੇ ਤਗੜੇ ਬੰਦੇ ਜਿਹੜੇ ਇੱਕ ਦੂਜੇ ਦੇ ਇੱਦਾਂ ਜਿਹੜੇ ਉਹ ਕਰਦੇ ਆ ਤੇ ਇਸ ਦੇ ਵਿੱਚ ਜੁਝਾਰ ਦੀ ਜਿਹੜੀ ਉਹ ਜਿੱਤ ਹੋਈ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਇੱਕ ਜਾਂਦੇ ਜਾਂਦੇ ਜ਼ਰੂਰ ਖਬਰ ਸਾਂਝੀ ਕਰਨੀ ਹੈ ਖਾਸ ਕਰਕੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਸਾਡੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਬੋ ਨਿਊਸਮ ਜਿਨ੍ਹਾਂ ਨੇ 9 ਬਿੱਲ ਨੂੰ ਵੀਟੋ ਕੀਤਾ ਆ ਉਹਨਾਂ ਨੇ ਅਨਾਉਂਸ ਕਰਤਾ ਵੀ ਭਾਈ ਮੈਂ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਕੈਂਡੀਡੇਟ ਹੈਗਾ ਆ। ਸੋ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ 2028 ਦੇ ਵਿੱਚ ਯੂਐਸ ਦੇ ਪ੍ਰੈਜ਼ੀਡੈਂਟ ਦੀਆਂ ਉੱਥੇ ਕੈਲੀਫੋਰਨੀਆ ਦੇ ਮੌਜੂਦਾ ਜਿਹੜੇ ਗਵਰਨਰ ਆ ਗਵਰਨਰ ਗੈਬੋ ਨਿਊਸਮ ਉਹ ਡੈਮੋਕ੍ਰੈਟਿਕ ਪਾਰਟੀ ਵੱਲੋਂ ਜਿਹੜੇ ਆ ਇੱਕ ਕੈਂਡੀਡੇਟ ਹੋਣਗੇ। ਪਰ ਨਾਲ ਦੀ ਨਾਲ ਜਿਹੜੇ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਉਹਨਾਂ ਨੇ ਵੀ ਅਨਾਉਂਸ ਕੀਤਾ ਵੀ ਮੈਂ BBC ਦੇ ਨਾਲ ਇੰਟਰਵਿਊ ਕੀਤੀ ਆ ਤੇ ਮੈਂ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੀ ਆ। ਤੇ ਪ੍ਰੋਪੋਜੀਸ਼ਨ 50 ਨੂੰ ਲੈ ਕੇ ਹੁਣ ਤੱਕ 4 ਮਿਲੀਅਨ ਜਿਹੜੇ ਵੈਲਟਸ ਆ ਉਹ ਕੈਲੀਫੋਰਨੀਆ 'ਚ ਪਹੁੰਚ ਚੁੱਕੇ ਹੈਗੇ ਆ ਜਿਹੜੇ ਰਜਿਸਟਰ ਆਫ ਵੋਟਰਸ ਉਹਨਾਂ ਦੇ ਕੋਲ। ਸੋ ਭਾਈ ਜਿਨ੍ਹਾਂ ਨੇ ਵੋਟ ਨਹੀਂ ਪਾਈ ਪ੍ਰੋਪੋਜੀਸ਼ਨ 50 ਦੇ ਉੱਤੇ ਉਹ ਵੋਟ ਜ਼ਰੂਰ ਪਾਓ ਕਿਉਂਕਿ ਇਹੀ ਇੱਕ ਤੁਹਾਡੇ ਕੋਲ ਹੱਕ ਹੁੰਦਾ ਹੈਗਾ ਆ ਜਿੱਥੇ ਤੁਸੀਂ ਆਪਣਾ ਮਾਈਂਡ ਆ ਉਹ ਦੱਸ ਸਕਦੇ ਆ ਤਾਂ ਕਿ ਜਿਹੜੀ ਸਰਕਾਰ ਆ ਭਈ ਉਹਨੂੰ ਪਤਾ ਚੱਲੇ ਵੀ ਤੁਸੀਂ ਕੀ ਸੋਚ ਰਹੇ ਹੈਗੇ ਆ। ਵੋਟ ਪਾਣੀ ਬਹੁਤ ਜ਼ਰੂਰੀ ਹੈਗੀ ਜੀ ਬਿਲਕੁਲ। ਸੋ ਕਹਿੰਦਾ ਵੀ ਮੈਂ ਕਨਫਰਮ ਕਰ ਰਿਹਾ ਵੀ ਉਹ ਕੰਸੀਡਰ ਕਰ ਰਿਹਾ 2028 ਪ੍ਰੈਜ਼ੀਡੈਂਸ਼ੀਅਲ ਰਨ ਤੇ ਕਹਿੰਦਾ 2026 ਤੋਂ ਬਾਅਦ 'ਚ
ਮੈਂ ਫੈਸਲਾ ਜਿਹੜਾ ਉਹ ਲੈਣਾ ਹੈ, ਫੈਸਲਾ ਤਾਂ ਲਿਆ ਹੀ ਹੋਇਆ ਆ। ਐਵਰੀਥਿੰਗ ਪੁਆਇੰਟਸ ਟੂ ਦੈਟ ਕਿ ਜੋ ਵੀ ਇਸ ਟਾਈਮ ਕਦਮ ਜਿਹੜਾ ਉਹ ਚੁੱਕ ਰਿਹਾ ਆ, ਜਿਹੜੀ ਵੀ ਕਾਰਵਾਈ ਜਿਹੜੀ ਉਹ ਕਰ ਰਿਹਾ, ਹਰ ਇੱਕ 2028 ਪ੍ਰੈਜ਼ੀਡੈਂਸ਼ੀਅਲ ਰਨ ਨੂੰ ਮੱਦੇਨਜ਼ਰ ਰੱਖ ਕੇ ਜਿਹੜੀਆਂ ਵੀ ਇਹਦੀਆਂ ਸਟੈਂਡਸ ਆ, ਕਾਰਵਾਈਆਂ ਆ, ਉਸ ਪਾਸੇ ਵੱਲ ਨੂੰ ਹੀ ਜਿਹੜੀਆਂ ਉਹ ਹੈਗੀਆਂ ਆ। ਸੋ 2026 ਦੇ ਐਂਡ ਦੇ ਵਿੱਚ ਜਦੋਂ ਮਿਡ ਟਰਮ ਇਲੈਕਸ਼ਨ ਹੋਣੀ ਆ, ਉਦੋਂ ਹੀ ਆਪਣੇ ਗਵਰਨਟੋਰੀਅਲ ਇਲੈਕਸ਼ਨ ਵੀ ਹੋਣੀ ਆ, ਤੇ ਉਦੋਂ ਦੀ ਟਰਮ ਜਨਵਰੀ ਦੇ ਵਿੱਚ 2027 ਚ ਮੁੱਕ ਜਾਣੀ ਆ, ਤੇ ਫਿਰ 2 ਸਾਲ ਇਹ ਲਾਊਗਾ ਪੂਰਾ ਜ਼ੋਰ ਵੀ 2028 ਦੀ ਇਲੈਕਸ਼ਨ ਦੇ ਲਈ। ਉਧਰ ਜਿੱਦਾਂ ਪਹਿਲੋਂ ਪ੍ਰੋਗਰਾਮ ਦੇ ਵਿੱਚ ਦੱਸਿਆ, ਸਟੀਵ ਬੈਨਨ ਹੋਣੀ, ਟਰੰਪ ਹੋਣੀ, ਉਹ ਆਪਣੀ ਤੀਜੀ ਟਰਮ ਦਾ ਰੌਲਾ ਜਿਹੜਾ ਉਹ ਪਾਈ ਜਾਂਦੇ ਆ। ਸੋ ਪਤਾ ਨਹੀਂ ਇੱਥੇ ਬਣਨਾ ਕੀ ਆ ਆਉਂਦੇ 2 ਸਾਲਾਂ ਤੋਂ ਬਾਅਦ ਚ। ਲੈਟਸ ਸੀ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਸਮਾਂ ਸਮਾਪਤ ਹੈ। ਹਰਜੋਤ ਸਿੰਘ ਜੀ, ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।